ਤੁਹਾਡਾ ਤੇ ਜਿਹੜਾ ਤਜਰਬਾ ਆ ਪਹਿਲੀ ਵਾਰ ਜਦੋਂ ਤੁਸੀਂ ਭਾਰਤ ਤੋਂ ਇੱਥੇ ਆਏ ਹੋ ਕਿੱਦਾਂ ਦਾ ਰਿਹਾ ਜੀ? ਇੰਨੀ ਲੰਮੀ ਕਦੀ ਫਲਾਈਟ ਨਹੀਂ ਸੀ ਲਈ ਫਿਰ, ਹਾਂਜੀ ਔਰ ਇੰਨਾ ਲੰਮਾ ਸਫ਼ਰ ਹੋਣ ਦੇ ਬਾਵਜੂਦ ਸੁਖਾਵਾਂ ਪੱਖ ਇਹ ਸੀ ਕਿ ਮੈਂ ਆਪਣੀ ਧੀ ਨੂੰ ਔਰ ਆਪਣੇ ਦਿਮਾਗ ਨੂੰ ਮਿਲਣਾ ਸੀ। ਤੇ ਕਿੱਦਾਂ ਦਾ ਰਿਹਾ, ਕਿਉਂਕਿ ਮੈਨੂੰ ਪਤਾ ਲੱਗਾ ਕਿ ਤੁਹਾਡੇ ਨਾਲ ਆਉਣਾ ਜਾਣਾ ਵੀ ਆ, ਤੁਸੀਂ ਮਿਲਦੇ ਵੀ ਰਹੇ ਹੋ। ਸ਼ੁਰੂ ਤੋਂ ਸ਼ੁਰੂਆਤ ਉਸਤਾਦਾਂ ਤੋਂ ਹੀ ਕਰਦੇ ਆ। ਮੈਂ ਬੜੇ ਫਖਰ ਨਾਲ ਹੀ ਹਮੇਸ਼ਾ ਦੱਸਣਾ ਕਿ ਦੁਨੀਆ ਭਰ ਵਿੱਚ ਮਸ਼ਹੂਰ ਆਰਤੀ ਓਮ ਜੈ ਜਗਦੀਸ਼ ਹਰੇ ਦੇ ਘਰਾਣੇ ਨਾਲ ਸੰਬੰਧਿਤ ਜਨਾਬ ਦੀਪਕ ਜਤੋਈ ਸਾਹਿਬ ਤਾਂ 'ਚ ਵੀ ਉਹਨਾਂ ਦਾ ਕੋਈ ਸਾਨੀ ਨਹੀਂ ਹੈ ਜੀ, ਕਿਉਂਕਿ ਉਹ ਗੀਤ ਅੱਜ ਵੀ ਜਦੋਂ ਉਹਦਾ ਗੀਤ ਦਾ ਜ਼ਿਕਰ ਹੁੰਦਾ ਹੈ ਜਾਂ ਕਿਤੇ ਵੱਜਦਾ ਹੈ ਤੇ ਪੈਰ ਦੇ ਨਹੁੰ ਤੋਂ ਲੈ ਕੇ ਤੇ ਵਾਲਾਂ ਤੱਕ ਉਹਦਾ ਅਸਰ ਹੁੰਦਾ ਹੈ। ਤੇ ਇੱਕ ਸੁਣਾਓ, ਕਿਉਂਕਿ ਤੁਸੀਂ ਜਾਣੇ ਜਾਂਦੇ ਹੋ ਤਰੰਨਮ ਦੇ ਵਿੱਚ, ਇਸ ਕਰਕੇ ਅਸੀਂ ਕਵਿਤਾਵਾਂ ਵੀ ਤੁਹਾਡੇ ਕੋਲੋਂ ਤਰੰਨਮ 'ਚ ਸੁਣਨੀਆਂ। ਮੇਰੇ ਮਾਲਿਕ ਮੇਰੇ ਦਾਤਾ ਪੰਜ ਦਰਿਆਂ ਦਾ। ਅੱਛਾ, ਤੁਸੀਂ ਤੇ ਫਿਰ ਐਂਟਰਟੇਨਮੈਂਟ ਦਾ ਜਿਹੜਾ ਸਾਰੇ ਕ੍ਰੈਡਿਟ ਹੈ ਉਹ ਤੁਹਾਡੇ ਕੋਲ, ਤੇ ਉਹ ਮਤਲਬ ਸਭ ਤੋਂ ਪਹਿਲਾਂ ਮੈਂ ਉਹਨਾਂ ਦੀ ਨਜ਼ਰ ਕਰਨਾ। ਵਾਹ ਜੀ ਵਾਹ। ਅੱਛਾ, ਫਿਰ ਉਹਨਾਂ ਨੇ ਯੈਸ ਨੋ ਕਰ ਇਹ ਕਹਿ ਲਓ ਕਿ ਉਹ ਯੈਸ ਨੋ ਕਰਦੇ ਨੇ, ਉਹਨਾਂ ਦਾ ਕੀ ਪ੍ਰਤੀਕਰਮ ਇਸ ਤੇ ਹੁੰਦਾ ਹੈ। ਸੁਣਿਆ ਏ ਜਾਣ ਵਾਲੇ ਉਹ ਜਾ ਕੇ ਨਹੀਂਓ ਮੁੜਦੇ, ਸੁਣਿਆ ਏ ਜਾਣ ਵਾਲੇ ਜਾ ਕੇ ਨਹੀਂਓ ਮੁੜਦੇ, ਟੁੱਟ ਜਾਵੇ ਦਿਲ ਉਹਦੇ। ਸਨਮੁਖ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਸਤਿ ਸ੍ਰੀ ਅਕਾਲ। ਇੰਡੋਸ ਟੀਵੀ ਦੇ ਵਿਹੜੇ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ। ਦੋਸਤੋ, ਜਦੋਂ ਕਵਿਤਾ ਦੀ ਗੱਲ ਕਰਦੇ ਹਾਂ ਤੇ ਉਸ ਵੇਲੇ ਕਿਹਾ ਜਾਂਦਾ ਕਿ ਜੇ ਕਿਸੇ ਦੇਸ਼ ਦਾ ਜਾਂ ਕਿਸੇ ਕੌਮ ਦਾ, ਕਿਸੇ ਸਮਾਜ ਦਾ ਉਹਦਾ ਇਤਿਹਾਸ ਜਾਣਨਾ ਹੋਵੇ, ਉੱਥੋਂ ਦੀ ਵਿਰਾਸਤ ਜਾਣਨੀ ਹੋਵੇ, ਉੱਥੇ ਦਾ ਸੱਭਿਆਚਾਰ, ਉੱਥੇ ਦੀ ਰਾਜਨੀਤੀ ਕੀ ਕਹਿੰਦੀ ਆ, ਚਾਹੇ ਹੁਣ ਦੀ ਤੇ ਚਾਹੇ ਪਿਛੋਕੜ ਦੀ, ਤੇ ਉੱਥੇ ਦੀ ਜਿਹੜੀ ਕਵਿਤਾ ਕਹਿੰਦੇ ਆ ਵੀ ਪੜ੍ਹ ਲਓ ਜਾਂ ਸਾਹਿਤ ਪੜ੍ਹ ਲਓ, ਉਹ ਤੋਂ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਂਦਾ। ਇਹ ਹੱਡ ਬੀਤੀ ਵੀ ਹੁੰਦੀ ਆ ਤੇ ਜੱਗ ਬੀਤੀ ਵੀ ਹੁੰਦੀ ਆ। ਤੇ ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਆ ਕਿ ਇੰਡੋਸ ਟੀਵੀ ਦੇ ਵਿਹੜੇ ਦੇ ਵਿੱਚ ਅੱਜ ਪੰਜਾਬ ਤੋਂ ਬਹੁਤ ਹੀ ਮਹਾਨ ਕਵੀ ਜਿਹੜੇ ਕਿ ਮੁਸ਼ਾਇਰਿਆਂ ਦੀ ਜਾਨ ਨੇ, ਜਦੋਂ ਤਰੰਨਮ ਦੇ ਵਿੱਚ ਗਾਉਂਦੇ ਨੇ ਤੇ ਉਸ ਵੇਲੇ ਕਹਿ ਸਕਦੇ ਹਾਂ ਕਿ ਸਮਾਂ ਵੀ ਰੁਕ ਜਾਂਦਾ। ਤੇ ਮੇਰੀ ਮੁਰਾਦ ਆ ਸ਼੍ਰੀ ਬਿਸ਼ਨ ਦਾਸ ਜੀ ਉਹਨਾਂ ਤੋਂ। ਸਤਿ ਸ੍ਰੀ ਅਕਾਲ ਜੀ ਬਿਸ਼ਨ ਦਾਸ ਜੀ। ਤਮਾਮ ਦਰਸ਼ਕਾਂ ਨੂੰ ਮੇਰਾ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਔਰ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਅੱਜ ਬਹੁਤ ਹੀ ਸੁਰਦ ਮਿੱਤਰ ਦਲਜੀਤ ਸਿੰਘ ਜੀ ਦੇ ਸੱਦੇ 'ਤੇ ਮੈਂ ਇਸ ਵੇਲੇ ਇੰਡੋਸ ਟੀਵੀ ਬ੍ਰਿਸਬੇਨ ਆਸਟ੍ਰੇਲੀਆ 'ਚ ਬੈਠਾ ਹਾਂ। ਬਹੁਤ ਬਹੁਤ ਸ਼ੁਕਰੀਆ ਜੀ। ਤੇ ਬਿਸ਼ਨ ਦਾਸ ਜੀ, ਇਹ ਪਹਿਲੀ ਵਾਰ ਤੁਸੀਂ ਆਸਟ੍ਰੇਲੀਆ ਆਏ ਹੋ? ਮੈਂ ਪਹਿਲੀ ਵਾਰ ਆਇਆ ਜੀ ਜੀ। ਆਸਟ੍ਰੇਲੀਆ। ਤੇ ਜਿੱਦਾਂ ਕਵੀ ਆ, ਜਿਹੜਾ ਕਵੀ ਦਾ ਇੱਕ ਆਲਾ ਦੁਆਲਾ ਦੇਖਣਾ ਜਿਹੜਾ ਆ ਉਹ ਵੀ ਇੱਕ ਡਿਫਰੈਂਟ ਅਪਰੋਚ ਹੁੰਦੀ ਆ, ਵੱਖਰੇ ਤਰ੍ਹਾਂ ਨਾਲ ਦੇਖਦਾ ਉਹ। ਇੱਕ ਆਮ ਜਿਹੜਾ ਮੇਰੇ ਵਰਗਾ ਬੰਦਾ ਆ ਉਹ ਤਾਂ ਆਉਂਦਾ ਉੱਚੀਆਂ ਬਿਲਡਿੰਗਾਂ ਦੇਖਦਾ, ਆਲਾ ਦੁਆਲਾ ਦੇਖਦਾ ਵੀ ਸਾਫ਼ ਸੁਥਰਾ ਆ। ਤੁਹਾਡਾ ਤੇ ਜਿਹੜਾ ਤਜਰਬਾ ਆ ਪਹਿਲੀ ਵਾਰ ਜਦੋਂ ਤੁਸੀਂ ਭਾਰਤ ਤੋਂ ਇੱਥੇ ਆਏ ਹੋ, ਕਿੱਦਾਂ ਦਾ ਰਿਹਾ ਤਜਰਬਾ? ਬਹੁਤ ਵਧੀਆ ਤਜਰਬਾ ਰਿਹਾ। ਇੱਕ ਤੇ ਪਹਿਲੀ ਗੱਲ ਕਿ ਇੰਨੀ ਲੰਮੀ ਕਦੀ ਫਲਾਈਟ ਨਹੀਂ ਸੀ ਲਈ ਫਿਰ। ਜੀ ਜੀ ਭਾਰਤ 'ਚ ਤੇ ਚਲੋ ਛੋਟੀ ਛੋਟੀ ਜਗ੍ਹਾ 'ਤੇ ਗਏ, ਜੀ ਪਰ ਇੰਨੀ ਲੰਬੀ ਕੋਈ 15, 16, 17 ਘੰਟੇ ਦੀ ਫਲਾਈਟ ਜਿਹੜੀ ਹੈ ਉਹ ਵੀ ਇੱਕ ਨਵਾਂ ਐਕਸਪੀਰੀਅੰਸ ਸੀ ਔਰ ਵਧੀਆ ਐਕਸਪੀਰੀਅੰਸ ਸੀ ਜੀ। ਔਰ ਇੰਨਾ ਲੰਮਾ ਸਫ਼ਰ ਹੋਣ ਦੇ ਬਾਵਜੂਦ ਸੁਖਾਵਾਂ ਪੱਖ ਇਹ ਸੀ ਕਿ ਮੈਂ ਆਪਣੀ ਧੀ ਨੂੰ ਔਰ ਆਪਣੇ ਦਿਮਾਗ ਨੂੰ ਮਿਲਣਾ ਸੀ। ਇਸ ਕਰਕੇ ਇਸ ਲੰਮੇ ਸਫ਼ਰ ਦੀ ਕੋਈ ਥਕਾਨ ਨਹੀਂ, ਵਾਹ, ਕੋਈ ਦਿੱਕਤ ਨਹੀਂ ਜੀ, ਰਾਦਰ ਖੁਸ਼ੀਆਂ ਨਾਲ ਅਸੀਂ ਜਿਸ ਤਰ੍ਹਾਂ ਦੀ ਛਾਲਾਂ ਮਾਰਦੇ ਆਏ ਹਾਂ। ਵਾਹ ਜੀ ਵਾਹ। ਤੇ ਇਹ ਸਹੀ ਹੈ ਗੱਲ। ਤੇ ਚਲੋ, ਇਹ ਪਰਿਵਾਰ ਦਾ ਤਾਂ ਜਿਹੜਾ ਮਿਲਣ ਹੁੰਦਾ ਹੀ ਹੁੰਦਾ ਆ। ਤੁਹਾਨੂੰ ਕੀ ਲੱਗਦਾ ਹੈ ਕਿ ਇੱਥੇ ਦਾ ਜਿਹੜਾ ਤੇ ਭਾਰਤ ਦਾ, ਕਿਉਂਕਿ ਇੱਕ ਜਦੋਂ ਪੋਲੂਸ਼ਨ ਦਾ ਅਸੀਂ ਗੱਲ ਕਰਦੇ ਹਾਂ, ਕਿਉਂਕਿ ਤੁਹਾਡੀਆਂ ਮੈਂ ਕਵਿਤਾਵਾਂ ਦੇ ਵਿੱਚ ਦੇਖਿਆ ਤੁਸੀਂ ਵਾਤਾਵਰਨ ਦੇ ਨਾਲ ਵੀ ਜੁੜੇ ਹੋਏ ਹੋ ਜੀ। ਤੇ ਵਾਤਾਵਰਨ ਇੱਥੇ ਦਾ ਬੜਾ ਸਾਫ਼ ਆ ਤੇ ਦਿਲ ਨੂੰ ਛੂੰਹਦਾ, ਜਾਂ ਕਵਿਤਾ ਇੱਥੇ ਵੀ ਆ ਕੇ ਦਿਲ ਨੂੰ ਟੱਚ ਕੀਤੀ ਵੀ ਇੱਥੇ ਵੀ ਲਿਖਣਾ ਚਾਹੀਦਾ? ਨਹੀਂ, ਜ਼ਰੂਰ ਲਿਖਣਾ ਚਾਹੀਦਾ। ਔਰ ਕਵੀ ਤੇ ਲਿਖਦੇ ਹੀ ਨੇ ਉੱਤੇ। ਮੈਂ ਵੀ ਲਿਖਿਆ ਵਾਤਾਵਰਨ 'ਤੇ ਜੀ। ਔਰ ਮੈਂ ਆਪਣੇ ਦੇਸ਼ ਨੂੰ, ਆਪਣੀ ਸਟੇਟ ਨੂੰ ਮੁੱਖ ਰੱਖ ਕੇ ਲਿਖਿਆ ਹੋਏਗਾ। ਲੇਕਿਨ ਇਨਸ਼ਾਅੱਲਾ ਹੁਣ ਮੈਂ ਇੱਥੇ ਸਭ ਕੁਝ ਦੇਖਿਆ ਜੀ ਔਰ ਮੈਂ ਇਸ 'ਤੇ ਵੀ ਲਿਖਾਂਗਾ। ਜੀ। ਜੋ ਵਾਤਾਵਰਨ ਦੇਖਿਆ, ਸਾਫ ਸਫਾਈ, ਤੇ ਨੋ ਡਾਊਟ ਕਿ ਸਾਡੇ ਪੰਜਾਬ 'ਚ ਵੀ ਹੁਣ ਉਹ ਗੱਲਾਂ ਨਹੀਂ ਹੈ। ਲੋਕ ਬਹੁਤ ਅਵੇਅਰ ਹੋ ਚੁੱਕੇ ਨੇ
ਕੋਈ ਐਸੀ ਗੱਲ ਨਹੀਂ ਹੈ ਉੱਥੇ ਵੀ, ਬਹੁਤ ਅਵੇਅਰ ਹੋ ਗਏ ਲੋਕ ਉੱਥੇ। ਜੀ। ਤੇ ਜਦੋਂ ਕਵਿਤਾ ਦੀ ਆਪਾਂ ਗੱਲ ਕਰਦੇ ਹੋ ਕਿ ਤੁਸੀਂ ਦੀਪਕ ਜਤੋਈ ਸਾਹਿਬ ਦੇ ਘਰਾਣੇ ਦੇ ਨਾਲ ਜੁੜੇ ਹੋਏ ਹੋ, ਪਹਿਲਾਂ ਤਾਂ ਇਹੀ ਬਹੁਤ ਵੱਡੀ ਗੱਲ ਹੋ ਜਾਂਦੀ ਹੈ। ਇਹ ਕਿੱਦਾਂ ਦਾ ਰਿਹਾ? ਕਿਉਂਕਿ ਮੈਨੂੰ ਪਤਾ ਲੱਗਾ ਕਿ ਤੁਹਾਡੇ ਨਾਲ ਆਉਣਾ ਜਾਣਾ ਵੀ ਆ, ਤੁਸੀਂ ਮਿਲਦੇ ਵੀ ਰਹੇ ਹੋ। ਸ਼ੁਰੂ ਤੋਂ ਸ਼ੁਰੂਆਤ ਉਸਤਾਦਾਂ ਤੋਂ ਹੀ ਕਰਦੇ ਹਾਂ, ਤੇ ਕਿੱਦਾਂ ਦਾ ਰਿਹਾ ਉਹ ਐਕਸਪੀਰੀਅੰਸ ਜਤੋਈ ਸਾਹਿਬ ਦੇ ਨਾਲ? ਦਲਜੀਤ ਸਿੰਘ ਜੀ, ਇਸ ਤਰ੍ਹਾਂ ਕਿ ਮੈਂ ਬੜੇ ਫ਼ਖਰ ਨਾਲ ਹੀ ਹਮੇਸ਼ਾ ਦੱਸਣਾ ਹੂੰ। ਕਿ ਦੁਨੀਆ ਭਰ ਵਿੱਚ ਮਸ਼ਹੂਰ ਆਰਤੀ ਓਮ ਜੈ ਜਗਦੀਸ਼ ਹਰੇ ਦੇ ਘਰਾਣੇ ਨਾਲ ਸੰਬੰਧਿਤ ਜਨਾਬ ਦੀਪਕ ਜਤੋਈ ਸਾਹਿਬ, ਉਹ ਮੇਰੇ ਉਸਤਾਦ ਨੇ ਜੀ। ਗੀਤਕਾਰੀ ਦੇ ਗੁਰ ਮੈਂ ਉਹਨਾਂ ਕੋਲੋਂ ਸਿੱਖੇ। ਹਾਲਾਂਕਿ ਉਹ ਗਜ਼ਲ ਦੇ ਪਿਤਾਮਾ ਨੇ, ਔਰ ਗੀਤਾਂ 'ਚ ਵੀ ਉਹਨਾਂ ਦਾ ਕੋਈ ਸਾਨੀ ਨਹੀਂ ਹੈ ਜੀ। ਕਿਉਂਕਿ ਉਹ ਗੀਤ ਅੱਜ ਵੀ ਜਦੋਂ ਉਹਦਾ ਗੀਤ ਦਾ ਜ਼ਿਕਰ ਹੁੰਦਾ ਹੈ ਜਾਂ ਕਿਤੇ ਵੱਜਦਾ ਹੈ, ਤੇ ਪੈਰ ਦੇ ਨਹੁੰ ਤੋਂ ਲੈ ਕੇ ਤੇ ਵਾਲਾਂ ਤੱਕ ਉਹਦਾ ਅਸਰ ਹੁੰਦਾ ਹੈ ਪੰਜਾਬ ਦੇ ਲੋਕਾਂ ਨੂੰ, ਕਿਉਂਕਿ ਸਾਡੇ ਕਲਚਰ ਦੀ ਗੱਲ ਹੈ ਕਿ ਐਲੇ ਮਾਏ ਸਾਮ ਕੁੰਜੀਆਂ ਤੀਆਂ ਕਰ ਚਲੀਆਂ ਸਰਦਾਰੀ। ਵਾਹ। ਹੂੰ। ਸੋ ਦੀਪਕ ਸਾਹਿਬ ਦਾ ਤਾਂ ਕੋਈ ਮੁਕਾਬਲਾ ਨਹੀਂ। ਫਿਰ ਉਹਨਾਂ ਨੇ ਗਜ਼ਲ ਦਾ ਪਿਤਾਮਾ ਕਿਹਾ ਜਾਂਦਾ ਉਹਨਾਂ ਨੂੰ, ਐਜ਼ ਏ ਗਜ਼ਲ ਦਾ ਸਕੂਲ ਉਹ ਸਥਾਪਿਤ ਕਰਕੇ ਗਏ ਨੇ ਜੀ। ਜਿਹਦੇ ਜਾਨਸ਼ੀਨ ਇਸ ਵੇਲੇ ਜਨਾਬ ਗੁਰਦਿਆਲ ਰੋਸ਼ਨ ਜੀ ਨੇ ਜੀ। ਔਰ ਦੀਪਕ ਸਾਹਿਬ ਦੀ ਲੋ ਜਿਹੜੀ ਆ ਉਹ ਪੂਰੇ ਵਰਲਡ ਵਿੱਚ ਹੈ, ਔਰ ਉਹਨਾਂ ਤੋਂ ਬਾਅਦ ਹੁਣ ਗੁਰਦਿਆਲ ਰੋਸ਼ਨ ਜੀ ਦੀ ਰੋਸ਼ਨੀ ਜਿਹੜੀ ਆ ਉਹ ਪੂਰੇ ਦੁਨੀਆ 'ਚ ਘੁੰਮ ਰਹੀ ਹੈ। ਜੀ। ਤੇ ਮੈਨੂੰ ਤਾਂ ਇੱਦਾਂ ਵੀ ਪਤਾ ਲੱਗਾ ਸੀ ਕਿਉਂਕਿ ਉਸਤਾਦ ਗੁਰਦਿਆਲ ਰੋਸ਼ਨ ਸਾਹਿਬ ਵੀ ਇਸ ਵਿਹੜੇ ਵਿੱਚ ਆਏ ਆ, ਉਹਨਾਂ ਨਾਲ ਵੀ ਗੱਲਾਂ ਬਾਤਾਂ ਹੋਈਆਂ, ਬੜਾ ਕੁਝ ਸਿੱਖਣ ਨੂੰ ਮਿਲਿਆ। ਉਹ ਤਾਂ ਕਹਿੰਦੇ ਹੁੰਦੇ ਸੀ ਵੀ ਉਸਤਾਦ ਸਾਹਿਬ ਦੀਪਕ ਜਤੋਈ ਸਾਹਿਬ ਚਿੱਠੀਆਂ ਦੇ ਨਾਲ ਹੀ ਜਵਾਬ ਦੇ ਦਿੰਦੇ ਹੁੰਦੇ ਸੀ, ਜਦੋਂ ਕਿਸੇ ਦਾ ਕਰਨਾ ਵੀ ਉਸ ਵੇਲੇ ਕੋਈ ਇੰਨੇ ਸਾਧਨ ਫੋਨਾਂ ਵਗੈਰਾ ਹੁੰਦੇ ਨਹੀਂ ਸੀ, ਵੀ ਬੜਾ ਇੱਕ ਕਹਿ ਲਓ ਵੀ ਸਮਰਪਣ ਸੀ। ਜਦੋਂ ਪੰਜਾਬੀ ਵਿੱਚ ਇਹ ਕਿਹਾ ਜਾਂਦਾ ਸੀ ਕਿ ਪੰਜਾਬੀ ਵਿੱਚ ਕਵਿਤਾ ਗਜ਼ਲ ਨਹੀਂ ਲਿਖੀ ਜਾ ਸਕਦੀ, ਉਸ ਵੇਲੇ ਜਤੋਈ ਸਾਹਿਬ ਨੇ ਇਹ ਬੀੜਾ ਚੱਕਿਆ ਤੇ ਜਿਹਦੇ ਵਿੱਚ ਕਾਮਯਾਬ ਵੀ ਰਹੇ ਆ, ਇੰਨੀ ਫੁਲਵਾੜੀ ਜਿਹੜੀ ਆ ਅੱਗੇ ਮਹਿਕੀ ਆ। ਤੇ ਕਿੱਦਾਂ ਦਾ ਸੁਭਾਅ ਜਾਂ, ਕਿਉਂਕਿ ਸਾਡੇ ਵਰਗੇ ਜਿਹੜੇ ਪਾਠਕ ਆ ਉਹ ਜਾਣਨਾ ਚਾਹੁੰਦੇ ਆ ਵੀ ਇੱਕ ਜਿਹੜਾ ਕਵੀ ਆ ਕਿੱਦਾਂ ਦਾ, ਉਹਨਾਂ ਦਾ ਇੱਕ ਸ਼ਖਸੀਅਤ ਕਿੱਦਾਂ ਦੀ ਰਹੇ ਨੇ ਉਹ? ਦੇਖੋ ਜੀ, ਉਹ ਬੜੇ ਹੀ ਸਾਫ਼ ਸ਼ਫਾਫ ਔਰ ਸਪਸ਼ਟ ਆਦਮੀ ਸੀਗੇ। ਮੂੰਹ ਤੇ ਗੱਲ ਕਰਨੀ ਹੈ, ਦੋਸਤਾਂ ਨਾਲ, ਮਿੱਤਰਾਂ ਨਾਲ, ਰਿਸ਼ਤੇਦਾਰਾਂ ਨਾਲ, ਔਰ ਆਪਣੇ ਵਿਦਿਆਰਥੀਆਂ ਨਾਲ ਵੀ, ਔਰ ਦਿਨ ਰਾਤ ਉਹਨਾਂ ਮਿਹਨਤ ਕੀਤੀ ਹੈ, ਔਰ ਹਰੇਕ ਦੀਆਂ ਚਿੱਠੀਆਂ ਜਾਣੀਆਂ, ਪੜ੍ਹਨੀਆਂ, ਉਹਨਾਂ ਨੂੰ ਸੇਧ ਦੇਣੀ, ਚਿੱਠੀ ਰਾਣੀ ਸੇਧ ਦੇਣੀ। ਜੀ। ਮੈਂ ਬਹੁਤ ਸਾਰੀਆਂ ਚਿੱਠੀਆਂ ਸੰਭਾਲੀਆਂ ਪਈਆਂ ਉਹਨਾਂ ਦੀਆਂ। ਅੱਛਾ ਜੀ। ਈਵਨ ਮੇਰੇ ਕੋਲ ਤਾਂ ਉਹਨਾਂ ਦਾ ਬਹੁਤ ਵੱਡਾ ਖਜ਼ਾਨਾ ਹੈ ਕਿ ਉਹਨਾਂ ਦਾ ਡੰਡਾ ਜਿਹੜਾ ਉਹ ਹੱਥ 'ਚ ਫੜ ਕੇ ਡੰਡਾ ਤੁਰਦੇ ਸੀ, ਉਹ ਡੰਡਾ ਇਸ ਵੇਲੇ ਮੇਰੇ ਕੋਲ ਪਿਆ, ਮੈਂ ਸਾਂਭ ਕੇ ਰੱਖਿਆ ਪਿਆ। ਵਾਹ ਜੀ। ਉਹ ਬਹੁਤ ਵੱਡੀ ਜਾਇਦਾਦ ਹੈ ਉਹਨਾਂ ਦੀ ਮੇਰੇ ਕੋਲ। ਵਾਹ ਵਾਹ। ਉਹਨਾਂ ਦੀ ਚਿੱਠੀਆਂ ਮੇਰੇ ਕੋਲ ਨੇ। ਫਿਰ ਜਦੋਂ ਮੇਰੇ ਕੋਲ ਆਏ ਸੀ, ਮੈਂ ਉਹਨਾਂ ਨੂੰ ਸਪੈਸ਼ਲੀ ਸਟੂਡੀਓ ਲੈ ਕੇ ਗਿਆ, ਉੱਥੇ ਤਸਵੀਰਾਂ ਖਿਚਾਈਆਂ ਉਹਨਾਂ ਦੀਆਂ, ਮੇਰੇ ਨਾਲ ਤਸਵੀਰਾਂ ਬਹੁਤ ਸਾਰੀਆਂ ਉਹਨਾਂ ਦੀਆਂ। ਜੀ। ਸੋ ਬਹੁਤ ਹੀ ਨਿੱਘ, ਔਰ ਦੇਖੋ ਉਹ ਚਰਿੱਤਰ ਉਹਨਾਂ ਦਾ। ਜਦੋਂ ਉਹਨਾਂ ਨੇ ਮੇਰੇ ਕੋਲ ਆਉਣਾ ਤੇ ਇੱਕ ਸਮੇਂ 'ਤੇ ਆ ਕੇ ਉਹਨਾਂ ਕਹਿਣਾ, ਬੇਟਾ ਖਾਣਾ ਹੋ ਗਿਆ ਜਾਂ ਖਾਣਾ ਇੱਥੇ ਰੱਖ ਜਾਓ, ਤੇ ਇੰਨੇ ਸਮੇਂ ਤੋਂ ਬਾਅਦ ਹੁਣ ਤੂੰ ਇੱਧਰ ਨਹੀਂ ਆਉਣਾ। ਕਹਿੰਦਾ ਤੂੰ ਵੀ ਨਹੀਂ ਆਉਣਾ, ਬੱਚਿਆਂ ਨੂੰ ਤਾਂ ਬਿਲਕੁਲ ਨਹੀਂ ਆਉਣ ਦੇਣਾ, ਤੂੰ ਵੀ ਨਹੀਂ ਆਉਣਾ। ਕਿਉਂਕਿ ਉਹ ਰਾਤ ਦੇ 2:30 ਵਜੇ ਉਹਨਾਂ ਨੂੰ ਇਲਹਾਮ ਹੁੰਦਾ ਸੀ। ਕਹਿੰਦੇ 2:30 ਵਜੇ ਉੱਠਦੇ ਸੀ ਰਾਤ, ਆਪ ਦੱਸਦੇ ਰਹੇ ਨੇ। ਤੇ ਫਿਰ ਕਹਿੰਦੇ ਵੀ ਮੈਨੂੰ ਕਵਿਤਾ, ਮੈਂ ਕਵਿਤਾ ਲਿਖਦਾ ਨਹੀਂ, ਮੈਨੂੰ ਕਵਿਤਾ ਔੜਦੀ ਹੈ। ਵਾਹ। ਇਸ ਤਰੀਕੇ ਨਾਲ ਉਹਨਾਂ ਦਾ ਜਿਹੜਾ ਚਰਿੱਤਰ ਹੈ ਉਹਨਾਂ ਦਾ, ਤੁਹਾਨੂੰ ਉਹਨਾਂ ਦੀ ਇੱਕ ਬਹੁਤ ਵੱਡੀ ਗੱਲ ਮੈਂ ਸੁਣਾਉਣਾ ਉਹਨਾਂ ਦੀ। ਮੈਂ ਮੋਹਾਲੀ ਸੀ, ਮੇਰੀ ਸਰਵਿਸ ਦੌਰਾਨ ਮੇਰੇ ਕੋਲ ਆਏ, ਨਾਲ ਉਹਨਾਂ ਦੇ 2 ਸਾਹਿਬਜ਼ਾਦੇ ਸੀ। ਗੇਟ 'ਤੇ ਬੈਲ ਹੋਈ, ਮੈਂ ਬਾਹਰ ਗਿਆ ਔਰ ਉਹਨਾਂ ਨੇ ਦੇਖਿਆ ਮੇਰੇ ਵੱਲ ਤੇ ਖੁਸ਼ ਹੋਏ। ਮੈਂ ਜਾ ਕੇ ਉਹਨਾਂ ਨੂੰ ਪੈਰਾਂ ਨੂੰ ਹੱਥ ਲਾਇਆ ਤੇ ਮੈਂ ਕਿਹਾ ਜੀ ਪਲੀਜ਼ ਆਓ ਚੱਲੀਏ ਅੰਦਰ। ਗੇਟ ਤੋਂ ਆਪ ਅੰਦਰ ਆ ਗਏ ਤੇ ਉਹਨਾਂ ਦੇ ਬੇਟੇ ਜਿਸ ਲਿਆਉਣ ਲੱਗੇ ਤੇ ਉਹਨਾਂ ਨੂੰ ਕਹਿੰਦੇ, ਓਏ ਤੁਸੀਂ ਕਹਿ ਰਹੇ ਕਿਸ ਤਰ੍ਹਾਂ ਦਾ ਸੁਭਾਅ ਸੀ ਜੀ, ਓਏ ਤੁਸੀਂ ਇੱਥੇ ਰੁਕੋ। ਜਿਸ ਨੂੰ ਉਹਨਾਂ ਨੇ ਇਸ ਤਰੀਕੇ ਨਾਲ ਕਿਹਾ ਤੇ ਮੈਂ ਥੋੜ੍ਹਾ ਜਿਹਾ ਘਬਰਾ ਗਿਆ ਵੀ ਯਾਰ ਇਹ ਬੇਟੇ ਨੇ ਉਹਨਾਂ ਦੇ, ਸਾਹਿਬਜ਼ਾਦੇ ਨੇ, ਤੇ ਕਿਸ ਤਰ੍ਹਾਂ ਕੀ ਗੱਲ ਹੋਈ ਹੈ। ਐਨੀਵੇ ਮੈਂ ਕਿਹਾ ਜੀ ਪਲੀਜ਼ ਆਓ ਅੰਦਰ ਆਓ। ਕਹਿੰਦੇ ਨਹੀਂ ਬੇਟੇ ਤੁਸੀਂ ਇੱਥੇ ਨਹੀਂ ਆਉਣਾ,
ਬਿਸ਼ਨ ਦਾਸ ਦੇ ਘਰ ਤੁਸੀਂ ਨਹੀਂ ਰਹਿ ਸਕਦੇ, ਅੱਛਾ ਤੁਸੀਂ ਵਿਸ਼ੇਸ਼ ਕੁਮਾਰ ਦੇ ਘਰ ਰਹੋ ਜਾ ਕੇ। ਉਹ ਵਿਸ਼ੇਸ਼ ਕੁਮਾਰ ਜੀ ਕੌਣ ਸੀ? ਉਹ ਉਹਨਾਂ ਦੇ ਉਸਤਾਦ ਮੁਜ਼ਰਮ ਦਸੂਹੀ ਸਾਹਿਬ, ਜੀ ਮੁਜ਼ਰਮ ਦਸੂਹੀ ਸਾਹਿਬ ਦੇ ਬੇਟੇ ਵਿਸ਼ੇਸ਼ ਕੁਮਾਰ ਜੀ, ਜਿਹੜੇ ਮੋਹਾਲੀ ਵਿੱਚ ਹੀ ਅਫਜ਼ਰ ਕਲੋਨੀ 'ਚ ਰਹਿੰਦੇ ਸੀ। ਕਹਿੰਦੇ ਤੁਸੀਂ ਉਹਨਾਂ ਦੇ ਘਰ ਰਹੋ, ਅੱਛਾ ਜੀ ਤੁਸੀਂ ਬਿਸ਼ਨ ਦਾਸ ਦੇ ਘਰ ਤੁਸੀਂ ਰਹਿਣ ਦੇ ਕਾਬਿਲ ਨਹੀਂ ਹੈ। ਇਹ ਸ਼ਬਦ ਉਹਨਾਂ ਨੇ ਵਾਹ ਜੀ, ਵਰਤੇ ਸੀ। ਜੀ ਮੈਂ ਬਹੁਤ ਹੀ ਨੀਵਾਂ ਹੋ ਗਿਆ ਤੇ ਮੈਂ ਗੁੱਡਿਆਂ ਨੂੰ ਹੱਥ ਲਾਇਆ। ਮੈਂ ਕਿਹਾ ਵੀ ਮੇਰੇ ਕੋਲ ਕੋਈ ਜਿਸ ਤਰ੍ਹਾਂ ਵੀ ਕੋਈ ਮਾਜ਼ਰਤ ਜੀ ਮਾਫੀ ਹਾਂਜੀ। ਵਾਲੀ ਗੱਲ, ਮੈਂ ਇਸ ਤਰੀਕੇ ਨਾਲ ਉਹਨਾਂ ਨੂੰ ਪੇਸ਼ ਆਇਆ। ਉਹ ਕਹਿੰਦੇ ਨਹੀਂ ਬੇਟੇ ਤੂੰ ਨਾ ਘਬਰਾ, ਹੂੰ ਤੈਨੂੰ ਇਹਨਾਂ ਦੀਆਂ ਆਦਤਾਂ ਦਾ ਨਹੀਂ ਪਤਾ, ਮੈਨੂੰ ਪਤਾ ਹੈ। ਹੂੰ ਇਸ ਕਰਕੇ ਇਹ ਬਿਸ਼ਨ ਦਾਸ ਦੇ ਘਰ ਨਹੀਂ ਰਹਿ ਸਕਦੇ। ਤੇ ਮੈਂ ਜ਼ਮੀਨ ਨੂੰ ਹੱਥ ਲਾਇਆ। ਮੈਂ ਕਿਹਾ ਉਹ ਹੂੰ ਇੰਨਾ ਉੱਚਾ ਕਿਰਦਾਰ ਔਰ ਆਪਣੇ ਸ਼ਾਗਿਰਦਾਂ ਨੂੰ ਇਸ ਬੁਲੰਦੀ ਦੀ ਨਜ਼ਰ ਨਾਲ ਦੇਖਣਾ, ਆਹਾ ਮਤਲਬ ਮੈਂ ਕਮਾਲ ਇਹ ਬਹੁਤ ਵੱਡੀ ਗੱਲ ਹੈ। ਜੀ। ਤੇ ਇਹ ਤਾਂ ਅਸੀਂ ਵੀ ਚਾਹੁੰਦੇ ਸੀ ਕਿ ਜਤੋਈ ਸਾਹਿਬ ਨੂੰ, ਜਦੋਂ ਉਸਤਾਦ ਸਾਹਿਬ ਗੁਰਦਿਆਲ ਰੋਸ਼ਨ ਜੀ ਆਏ ਜਿਹੜੇ ਕਿ ਸਕੂਲ ਚਲਾ ਰਹੇ ਉਹਨਾਂ ਦਾ, ਜੀ ਜੀ ਉਦੋਂ ਵੀ ਅਸੀਂ ਇਹ ਬਾਰ-ਬਾਰ ਇਹਦੀ ਪੁੱਛਦੇ ਰਹੇ ਹਾਂ। ਜਿੱਦਾਂ ਕਹਿੰਦੇ ਆ ਕਿ ਆਹ ਲੈ ਮਾਏ ਸਾਂਭ ਕੁੰਜੀਆਂ ਧੀਆਂ ਕਰ ਚੱਲੀਆਂ ਸਰਦਾਰੀ। ਅਸੀਂ ਦੇਖਦੇ ਰਹੇ ਹਾਂ ਕਿ ਉਦੋਂ ਜਦੋਂ ਦਾਜ ਦਿੱਤਾ ਜਾਂਦਾ ਸੀ ਇੱਕ ਕੁੜੀ ਨੂੰ, ਤੇ ਉਸ ਵੇਲੇ ਉਹ ਫੋਟੋਆਂ ਛਪਦੀਆਂ ਸੀ, ਬਿਲਕੁਲ ਜੀ। ਤੇ ਉਹ ਜਿਹੜੀਆਂ ਦਿੱਤੀਆਂ ਦੇ ਉੱਪਰ ਇਹ ਲਾਈਨ ਜਿਹੜੀ ਹਮੇਸ਼ਾ ਲਿਖੀ ਜਾਂਦੀ ਸੀ ਕਿ ਉਹਨਾਂ ਦੇ ਜਿਉਂਦੇ ਜੀ ਇਹ ਜਿਹੜੇ ਲੋਕ ਗੀਤ ਉਹਨਾਂ ਦੇ ਜਿਹੜੇ ਅਖਾਣ ਆ ਉਹ ਬਣ ਗਏ ਸੀ। ਤੇ ਖੈਰ ਪਹਿਲਾਂ ਆਪਾਂ ਤੁਹਾਡੇ ਤੋਂ ਹੁਣ ਸਟਾਰਟ ਕਰਦੇ ਹਾਂ। ਤੁਸੀਂ ਬੈਂਕਿੰਗ ਸੈਕਟਰ ਦੇ ਨਾਲ ਜੁੜੇ ਰਹੇ ਹੋ, ਜੀ। ਤੇ ਫਿਰ ਇੱਧਰ ਕਵਿਤਾ, ਕਿਉਂਕਿ ਜਦੋਂ ਬੈਂਕਿੰਗ ਸੈਕਟਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ 1+1 = 2, ਤੇ ਇਹ ਤੋਂ ਇਲਾਵਾ ਹੋਰ ਕੋਈ ਜਵਾਬ ਨਹੀਂ ਆ ਸਕਦਾ ਜਦੋਂ ਆਪਾਂ ਮੈਥ ਦੀ ਗੱਲ ਕਰਦੇ ਹਾਂ। ਪਰ ਜਿਹੜੀ ਕਵਿਤਾ ਹੈ ਜੀ, ਕਵਿਤਾ ਦੇ ਵਿੱਚ ਤਾਂ ਕੁੱਜੇ 'ਚ ਸਮੁੰਦਰ ਆ। ਇਹਦੇ ਵਿੱਚ ਤਾਂ ਐਡੀ ਗੱਲ ਹੋ ਜਾਂਦੀ ਆ, ਬੰਦਾ ਤਾਰਿਆਂ 'ਚ ਪਹੁੰਚ ਜਾਂਦਾ, ਬੰਦਾ ਪਤਾਲ ਦੇ ਵਿੱਚ ਪਹੁੰਚ ਜਾਂਦਾ। ਤੇ ਇਹ ਦੋਨਾਂ ਦੇ ਵਿੱਚ ਸੁਮੇਲ ਕਿੱਦਾਂ ਫਿਰ ਬਣਾ ਕੇ ਰੱਖਿਆ? ਦੇਖੋ ਜੀ, ਬੜੀ ਇਹ ਕੁਦਰਤ ਦੀ ਬਹੁਤ ਵੱਡੀ ਮਿਹਰਬਾਨੀ ਮੇਰੇ ਤੇ ਰਹੀ ਹੈ ਕਿ ਮੇਰਾ ਸ਼ੌਕ ਔਰ ਮੇਰੀ ਨੌਕਰੀ, ਮੁਲਾਜ਼ਮਤ ਕੀਤੀ ਮੈਂ ਜੀ ਸਟੇਟ ਬੈਂਕ ਆਫ ਇੰਡੀਆ 'ਚ ਔਰ ਡਿਫਰੈਂਟ ਜਗ੍ਹਾ 'ਤੇ ਰਹੇ। ਪਰ ਇਹ ਸ਼ੌਕ ਮੇਰੇ ਨਾਲ ਰਿਹਾ ਹੈ ਔਰ ਸਟੇਟ ਬੈਂਕ ਦੀ ਮੁਲਾਜ਼ਮਤ ਵੀ ਮੇਰੇ ਨਾਲ ਰਹੀ ਹੈ। ਹੂੰ ਪਰ ਬਹੁਤ ਮਿਹਰਬਾਨੀ ਕੁਦਰਤ ਦੀ ਹੈ ਕਿ ਇਹ ਅੜਿੱਕਾ ਨਹੀਂ ਬਣੀਆਂ। ਨਾ ਤੇ ਮੇਰਾ ਸ਼ੌਕ ਮੇਰੀ ਨੌਕਰੀ 'ਚ ਅੜਿੱਕਾ ਬਣਿਆ, ਤੇ ਨਾ ਹੀ ਮੇਰੀ ਨੌਕਰੀ ਨੇ ਮੇਰੇ ਸ਼ੌਕ ਨੂੰ ਕੋਈ ਧੱਕਾ ਲਾਇਆ ਹੋਏ ਵੀ ਨਹੀਂ ਇੱਥੇ ਬਸ ਕਰੋ। ਜੀ ਇਹ ਬਹੁਤ ਵੱਡੀ ਹੀ ਇੱਕ ਮੈਂ ਕਹਿੰਦਾ ਵੀ ਉਸ ਕੁਦਰਤ ਦੀ ਬਹੁਤ ਵੱਡੀ ਮਿਹਰਬਾਨੀ ਹੈ। ਹੂੰ ਮੈਂ ਜਦੋਂ ਰਿਟਾਇਰਮੈਂਟ ਮੇਰੀ ਹੋਈ ਹੈ ਤੇ ਉਦੋਂ ਸਾਡੇ CGM ਸਾਹਿਬ, ਇੱਕ ਫਿਲਮ ਸੀ ਪ੍ਰੇਮ ਸੇਤੂ, ਉਹ ਪਰਦੇ 'ਤੇ ਦਿਖਾਈ ਗਈ ਜਿਸ 'ਚ ਮੇਰੀ ਆਵਾਜ਼ ਹੈ। ਖਾਣਾ ਖਾਂਦੇ ਵਕਤ ਉਹ ਆਏ ਤੇ ਮੈਨੂੰ ਕਹਿਣ ਲੱਗੇ ਵੀ ਬਿਸ਼ਨ ਜੀ ਬਹੁਤ बढ़िया, बहुत अच्छा, क्योंकि मैं कविता भी सुनाई सी उत्थे जी। मैं जी आपकी मेहरबानी है कि आप अच्छा कह रहे हो तो मैं मान लेता हूँ, मेहरबानी है आपकी। कहते नहीं ये बात ये नहीं है, बात तो ये है कि बैंक में रह के आपने इतना इसका सुमेल रखा कि कविता भी लिखी आपने और आप सर्विस भी करते रहे, ये बहुत बड़ी बात है। मैं चलो जी ਇਸ ਵੱਡੀ ਗੱਲ ਦਾ ਜਿਹੜਾ ਕ੍ਰੈਡਿਟ ਹੈ ਉਹ ਮੈਂ ਨਹੀਂ ਲੈਂਦਾ, ਇਹ ਉੱਪਰ ਵਾਲੇ ਦੀ ਕਿਰਪਾ ਹੈ। ਔਰ ਕ੍ਰੈਡਿਟ ਮੈਂ ਸਟੇਟ ਬੈਂਕ ਨੂੰ ਵੀ ਦੇਣਾ ਕਿ ਜਿਹਦੀ ਵਜ੍ਹਾ ਨਾਲ ਮੇਰੀ ਇਹ ਕਵਿਤਾ ਚੱਲਦੀ ਰਹੀ ਜੀ। ਤੇ ਹੁਣ ਕਵਿਤਾ ਦਾ ਆਪਾਂ ਰੂਬਰੂ ਕਰਨਾ ਦਰਸ਼ਕਾਂ ਦੇ ਨਾਲ, ਸਾਨੂੰ ਮੌਕਾ ਨਹੀਂ ਹੈ ਕਵਿਤਾ ਤੇ ਇੱਕ ਸੁਣਾਓ, ਕਿਉਂਕਿ ਤੁਸੀਂ ਜਾਣੇ ਜਾਂਦੇ ਹੋ ਤਰੰਨਮ ਦੇ ਵਿੱਚ, ਇਸ ਕਰਕੇ ਅਸੀਂ ਕਵਿਤਾਵਾਂ ਵੀ ਤੁਹਾਡੇ ਕੋਲੋਂ ਤਰੰਨਮ 'ਚ ਸੁਣਨੀਆਂ ਤੇ ਆਉਣ ਦਿਓ ਆਮਦ ਫਿਰ। ਜੀ ਸੋ ਦਲਜੀਤ ਜੀ, ਮੈਂ ਇੱਕ ਦੇਖੋ ਪੰਜਾਬ 'ਤੇ ਇੱਕ ਮੇਰਾ ਗੀਤ ਹੈ, ਉਹਨੂੰ ਮੈਂ ਪੰਜਾਬ ਦਾ ਗੀਤ ਹੀ ਕਹਿਣਾ। ਮੇਰੇ ਮਾਲਿਕ ਮੇਰੇ ਦਾਤਾ, ਪੰਜ ਦਰਿਆਂ ਦਾ ਪਾਣੀ ਦੇ, ਅੰਮ੍ਰਿਤਸਰ ਦਾ ਅੰਮ੍ਰਿਤ ਬਖਸ਼ੀ, ਤੇ ਗੁਰੂਆਂ ਦੀ ਬਾਣੀ ਦੇ। ਵਾਹ। ਮੇਰੇ ਮਾਲਿਕ ਮੇਰੇ ਦਾਤਾ, ਖੇਤਾਂ ਨੂੰ ਜ਼ਰਖੇਜ਼ ਬਣਾਵੀਂ,
ਬੰਜਰਾਂ ਨੂੰ ਹਰਿਆਲੀ ਦੇ, ਝੂਮੇ ਹਰ ਡਾਲੀ ਮਸਤੀ ਵਿੱਚ, ਬਾਗੀ ਚੰਗੇ ਮਾਲੀ ਦੇ, ਬੇਰੁਜ਼ਗਾਰੀ ਮੂਲੋਂ ਉਖੜੇ, ਭਾਗ ਭਰੀ ਕਿਰਸਾਣੀ ਦੇ, ਆਹਾ ਅੰਮ੍ਰਿਤਸਰ ਦਾ ਅੰਮ੍ਰਿਤ ਬਖਸ਼ੀ, ਤੇ ਗੁਰੂਆਂ ਦੀ ਬਾਣੀ ਦੇ, ਮੇਰੇ ਮਾਲਿਕ ਮੇਰੇ ਦਾਤਾ। ਮਨ ਨੀਵਾਂ ਮਤ ਉੱਚੀ ਬਖਸ਼ੀ, ਏਥੇ ਹਰ ਨਰ ਨਾਰੀ ਨੂੰ, ਸੂਰਤ ਸੁਰਤ ਤੇ ਸੀਰਤ ਬਖਸ਼ੀ, ਰੱਖੀ ਦੂਰ ਬਿਮਾਰੀ ਨੂੰ, ਹਰ ਘਰ ਦੇ ਵਿੱਚ ਹੋਵੇ ਲਵੇਰਾ, ਚਾਟੀ ਵਿੱਚ ਮਧਾਣੀ ਦੇ, ਵਾਹ ਵਾਹ ਅੰਮ੍ਰਿਤਸਰ ਦਾ ਅੰਮ੍ਰਿਤ ਬਖਸ਼ੀ, ਤੇ ਗੁਰੂਆਂ ਦੀ ਬਾਣੀ ਦੇ, ਮੇਰੇ ਮਾਲਿਕ ਮੇਰੇ ਦਾਤਾ। ਸਿੱਖਿਆ ਸਾਹਿਤ ਸਿਖਰਾਂ ਚੁੰਮਣ, ਹਰ ਇੱਕ ਦਾ ਇਹ ਸ਼ੌਕ ਰਹੇ, ਸ਼ਕਤੀ ਨਿਸ਼ਚਾ ਬਖਸ਼ੀ ਤਾਂ ਜੋ ਜ਼ੁਲਮ ਨੂੰ ਇਸ ਦਾ ਖੌਫ ਰਹੇ, ਖੋਜ ਖਬਰ ਵਿਗਿਆਨ ਦੀ ਫੈਲੇ, ਐਸੀ ਸੋਚ ਸਿਆਣੀ ਦੇ, ਅੰਮ੍ਰਿਤਸਰ ਦਾ ਅੰਮ੍ਰਿਤ ਬਖਸ਼ੀ, ਤੇ ਗੁਰੂਆਂ ਦੀ ਬਾਣੀ ਦੇ, ਮੇਰੇ ਮਾਲਿਕ ਮੇਰੇ ਦਾਤਾ। ਕੁਰਬਾਨੀ ਦਾ ਜਜ਼ਬਾ ਬਖਸ਼ੀ, ਸਰਹੱਦਾਂ ਤੇ ਵੀਰਾਂ ਨੂੰ, ਚੜ੍ਹਦੀ ਕਲਾ ਵਿੱਚ ਰੱਖੀ ਦਾਤਾ, ਮਜ਼ਲੂਮਾਂ ਦਿਲਗੀਰਾਂ ਨੂੰ, ਫਖਰ ਕਰੇ ਹਰ ਭਾਰਤ ਵਾਸੀ, ਐਸੀ ਅਮਰ ਕਹਾਣੀ ਦੇ, ਅੰਮ੍ਰਿਤਸਰ ਦਾ ਅੰਮ੍ਰਿਤ ਬਖਸ਼ੀ, ਤੇ ਗੁਰੂਆਂ ਦੀ ਬਾਣੀ ਦੇ, ਮੇਰੇ ਮਾਲਿਕ ਮੇਰੇ ਦਾਤਾ। ਇਸ ਗੀਤ ਦਾ ਆਖਰੀ ਬੰਦ ਦਲਜੀਤ ਜੀ ਤੁਹਾਡੀ ਨਜ਼ਰ। ਜੀ ਮਨ ਮੰਦਰ ਵਿੱਚ ਬਾਸ ਆਪ ਦਾ, ਹਰ ਵੇਲੇ ਭਗਵਾਨ ਰਹੇ, ਕੂੜ ਕਪਟ ਤੇ ਮੰਦੇ ਕਰਮ ਤੋਂ, ਬਿਸ਼ਨ ਤੇਰਾ ਅਣਜਾਣ ਰਹੇ, ਨਿਰਮਲ ਬੁੱਧ ਤਿਆਗ ਦਾ ਸਾਹਸ, ਦਰਦ ਸਮੇਂ ਦਾ ਹਾਣੀ ਦੇ, ਵਾਹ ਅੰਮ੍ਰਿਤਸਰ ਦਾ ਅੰਮ੍ਰਿਤ ਬਖਸ਼ੀ, ਤੇ ਗੁਰੂਆਂ ਦੀ ਬਾਣੀ ਦੇ, ਮੇਰੇ ਮਾਲਿਕ ਮੇਰੇ ਦਾਤਾ। ਵਾਹ ਜੀ ਵਾਹ। ਪਹਿਲਾਂ ਕ੍ਰੈਡਿਟ ਜਿਹੜਾ ਆ ਆਪਾਂ ਦੀਪਕ ਜਤੋਈ ਸਾਹਿਬ ਨੂੰ ਦਿੱਤਾ, ਜਿੱਥੋਂ ਆਮ ਤੁਹਾਨੂੰ ਸ਼ਬਦਾਂ ਦੀ ਆਉਂਦੀ ਆ, ਪਰ ਆ ਮਿਊਜ਼ਿਕ ਦਾ ਕ੍ਰੈਡਿਟ ਕਿਹਨਾਂ ਨੂੰ ਦੇਣਾ ਆ, ਕਿੱਥੋਂ ਸਿੱਖਿਆ ਇਹਦਾ? ਮਿਊਜ਼ਿਕ ਦਾ ਵੈਸੇ ਤੇ ਕਿਸੇ ਵੀ ਗੱਲ ਦਾ ਕੋਈ ਕੁਦਰਤ ਦੀ ਦੇਣ ਅੱਛਾ, ਕਹਿ ਕਹਿ ਸਕਦੇ, ਸਕਦੇ ਤੁਸੀਂ। ਪਰ ਹਾਂਜੀ। ਤੁਸੀਂ ਜਿਸ ਤਰ੍ਹਾਂ ਅਗਰ ਮੈਂ ਤਾਂ ਇਹ ਸਵਾਲ ਪੁੱਛਿਆ ਜੀ। ਬਈ ਇਹ ਬਹੁਤ ਪਰਪੱਕ ਜਿਹੜੀ ਰਾਗਾਂ ਦੇ ਵਿੱਚ ਹੋਣਾ, ਜਾਂ ਜਿਸ ਹਿਸਾਬ ਨਾਲ ਨੋਟੇਸ਼ਨਸ ਹੈਗੀਆਂ ਆ, ਤੇ ਬਾ ਕਮਾਲ ਤੁਸੀਂ ਗਾਉਂਦੇ ਹੋ। ਉਸਤਾਦ ਵੈਸੇ ਸੁਣਿਆ ਸੀ ਮੈਂ,
ਅਸਤਾਈ ਤੇ ਅੰਤਰੇ ਦਾ ਇੰਨਾ ਬਾਕਮਾਲ ਸਮੇਲ ਜਿਹੜਾ ਆ ਤੁਸੀਂ ਕੀਤਾ ਆ। ਤੇ ਗੀਤਕਾਰੀ ਵੀ ਫਿਰ ਤੁਹਾਡਾ ਇੱਦਾਂ ਨਹੀਂ ਦਿਲ ਕੀਤਾ ਵੀ ਇੰਨਾ ਵਧੀਆ ਤੁਸੀਂ ਗਾ ਲੈਂਦੇ ਹੋ, ਇੰਨੀ ਆਵਾਜ਼ ਤੁਹਾਡੀ ਵਧੀਆ ਆ ਕਿ ਮੈਂ ਆਪਣੀ ਆਵਾਜ਼ ਦੇ ਵਿੱਚ ਇਹ ਰਿਕਾਰਡ ਕਰਵਾਵਾਂ ਗੀਤ? ਮੈਨੂੰ ਇਹ ਗੱਲ ਦਾ ਕਦੀ ਅਹਿਸਾਸ ਹੀ ਨਹੀਂ ਹੋਇਆ। ਅੱਛਾ ਜੀ, ਠੀਕ ਆ। ਮੈਨੂੰ ਤੇ ਕਵਿਤਾ ਦਾ ਨਹੀਂ ਪਤਾ ਕਿ ਮੈਂ ਕਵਿਤਾ ਲਿਖਦਾ ਕਿ ਨਹੀਂ ਲਿਖਦਾ। ਜੀ। ਬਸ ਇਹ ਤੇ ਉਹ ਪਲੇਟਫਾਰਮ ਹੈ ਇੱਕ, ਹੂੰ। ਜੋ ਮੈਂ ਨਵਾਂ ਲਿਖਣਾ, ਹਾਂਜੀ। ਮੈਂ ਸਭ ਤੋਂ ਪਹਿਲਾਂ ਉਸ ਪਲੇਟਫਾਰਮ ਤੇ ਜਾਣਾ। ਅੱਛਾ, ਜਾਣੀ ਪਹਿਲਾਂ ਇੱਦਾਂ ਵੀ ਨਹੀਂ ਵੀ ਅੱਜ ਤੁਸੀਂ ਲਿਖਿਆ ਸਿੱਧੇ ਤੁਸੀਂ ਸਰੋਤਿਆਂ ਦੇ ਰੂਬਰੂ ਕਰਦੇ ਹੋ, ਨਹੀਂ ਜੀ, ਪਹਿਲਾਂ ਕਿਸੇ ਤੋਂ ਫੀਡਬੈਕ ਲੈਂਦੇ ਹੋ? ਫੀਡਬੈਕ ਤੋਂ, ਅੱਛਾ। ਫੀਡਬੈਕ ਦਾ ਬੜਾ ਵੱਡਾ ਮੇਰੇ ਕੋਲ ਇੱਕ ਅਦਾਰਿਆ ਪਲੇਟਫਾਰਮ ਹੈ। ਜੀ। ਉਹ ਹੈ ਮੇਰੀ ਸਟੇਟ ਬੈਂਕ ਆਫ ਇੰਡੀਆ ਪੈਨਸ਼ਨਰਸ ਐਸੋਸੀਏਸ਼ਨ। ਅੱਛਾ ਜੀ, ਵਾਹ ਜੀ, ਠੀਕ ਆ। ਅੱਛਾ, ਸਾਡੀਆਂ ਉਹ ਮੀਟਿੰਗਸ ਵਗੈਰਾ ਹੁੰਦੀਆਂ ਹੋਣੀਆਂ ਬਾਅਦ ਦੇ ਹਰ ਵਿੱਚ? 27 ਤਰੀਕ ਨੂੰ ਅੱਛਾ ਸਾਡੀ ਜੀ, ਮੀਟਿੰਗ ਹੁੰਦੀ ਹੈ ਅੱਛਾ ਜੀ, ਠੀਕ ਹੈ। ਔਰ ਉੱਥੇ ਮੇਰੇ ਸਾਰੇ ਦੋਸਤ, ਮੇਰੇ ਪੁਰਾਣੇ ਕੁਲੀਗ ਸਾਰੇ ਬੈਠੇ ਹੁੰਦੇ ਨੇ। ਹਾਂਜੀ, ਠੀਕ ਹੈ। ਤਾਂ ਸਾਡੀ ਗਿਣਤੀ ਕੋਈ 90-95 ਦੀ ਗਿਣਤੀ ਹੈ, ਵਾਹ, ਲੇਕਿਨ 60-70 ਦੀ ਹਾਜ਼ਰੀ ਤੇ ਹੁੰਦੀ ਆ। ਹੁੰਦੀ ਹੈ। ਅੱਛਾ, ਤੁਸੀਂ ਤੇ ਫਿਰ ਐਂਟਰਟੇਨਮੈਂਟ ਦਾ ਜਿਹੜਾ ਸਾਰੇ ਕ੍ਰੈਡਿਟ ਹੈ ਉਹ ਤੁਹਾਡੇ ਕੋਲ ਆ, ਇੰਚਾਰਜ ਤੁਸੀਂ ਆ। ਤੇ ਉਹ ਮਤਲਬ ਸਭ ਤੋਂ ਪਹਿਲਾਂ ਮੈਂ ਉਹਨਾਂ ਦੀ ਨਜ਼ਰ ਕਰਨਾ। ਵਾਹ ਜੀ ਵਾਹ। ਅੱਛਾ, ਫਿਰ ਉਹਨਾਂ ਨੇ ਜੈਸ ਨੋ ਕਰਨੀ? ਇਹ ਕਹਿ ਲਓ ਕਿ ਉਹ ਯੈਸ ਨੋ ਕਰਦੇ ਨੇ, ਉਹਨਾਂ ਦਾ ਕੀ ਪ੍ਰਤੀਕਰਮ ਇਸ 'ਤੇ ਹੁੰਦਾ ਹੈ ਜੀ। ਤੇ ਉਹ ਮੇਰੇ ਵਾਸਤੇ ਬਹੁਤ ਵੱਡੀ ਇੱਕ ਫੀਡਬੈਕ ਹੁੰਦੀ ਹੈ। ਮੈਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ, ਆਪਣੇ ਸਟੇਟ ਬੈਂਕ ਆਫ ਇੰਡੀਆ ਅਫਸਰ ਐਸੋਸੀਏਸ਼ਨ ਪਠਾਨਕੋਟ ਯੂਨਿਟ ਦਾ, ਜੀ, ਕਿ ਮੈਨੂੰ ਬਹੁਤ ਵਧੀਆ ਫੀਡਬੈਕ। ਇਹ ਵੀ ਗੱਲ ਵਧੀਆ ਹੈ ਕਿਉਂਕਿ ਰਿਟਾਇਰਮੈਂਟ ਤੋਂ ਬਾਅਦ 60 ਸਾਲ ਦੇ ਵਿੱਚ ਕਿੱਦਾਂ ਕਹਿ ਦਿੰਦੇ ਆ ਵੀ ਸਰਕਾਰ ਜਦੋਂ ਰਿਟਾਇਰ ਕਰ ਦਿੰਦੀ ਆ, ਉਦੋਂ ਤੁਹਾਨੂੰ ਇਹ ਲੱਗਣ ਲੱਗ ਜਾਂਦਾ ਬਹੁਤ ਸਾਰੇ ਲੋਕਾਂ ਨੂੰ ਵੀ ਸ਼ਾਇਦ ਹੁਣ ਅਸੀਂ ਕਿਸੇ ਕੰਮ ਤੇ ਰਹੇ ਨਹੀਂ, ਪਰ ਇੱਦਾਂ ਦੀ ਫੀਡਬੈਕ, ਇੱਦਾਂ ਦੀ ਪੁਸ਼ ਅਪ ਜਦੋਂ ਦੋਸਤਾਂ ਮਿੱਤਰਾਂ ਦੀ ਮਿਲਦੀ ਰਹਿੰਦੀ ਆ, ਪਰਿਵਾਰ ਤੋਂ ਇੱਦਾਂ ਹੌਸਲਾ ਮਿਲਦਾ ਰਹਿੰਦਾ, ਮੈਨੂੰ ਲੱਗਦਾ ਹੈ ਕਿ ਰਿਟਾਇਰਮੈਂਟ ਤੋਂ ਬਾਅਦ ਹੀ ਬੰਦਾ, ਕਿਉਂਕਿ ਤਜਰਬਾ ਵੀ ਇੰਨਾ ਜ਼ਿਆਦਾ ਹੋ ਜਾਂਦਾ, ਫਿਰ ਉਹ ਜ਼ਿਆਦਾ ਸਮਾਜ ਦੇ ਲਈ ਕੰਮ ਕਰ ਸਕਦਾ ਆ। ਅਤੇ ਤੁਸੀਂ ਜਿਹੜਾ ਧੰਨਵਾਦ ਅਸੀਂ ਕਰਦੇ ਹਾਂ ਤੁਹਾਡੀ ਵੈਲਫੇਅਰ ਐਸੋਸੀਏਸ਼ਨ ਦਾ। ਅਤੇ ਹੋਰ ਕੀ ਸਾਡੇ ਹੁਣ ਤੁਸੀਂ ਰੂਬਰੂ ਕਰੋਗੇ ਜਾਂ ਕੋਈ ਲੋਕ ਤੱਥ ਇੱਦਾਂ ਦੀ ਕੋਈ ਗੱਲ? ਜੀ ਹਾਂ, ਦੇਖੋ, ਗੀਤ ਸਾਡਾ ਸਰਮਾਇਆ ਹੈ ਜੀ। ਔਰ ਫਿਰ ਉਹੀ ਗੱਲ ਕਿ ਗੀਤ ਔਰ ਲੋਕ ਗੀਤ, ਵਾਹ। ਲੋਕ ਗੀਤ ਤੇ ਕਦੀਮ ਜ਼ਮਾਨੇ ਤੋਂ ਸਾਡੇ ਨਾਲ ਨਾਲ ਚੱਲਦੇ ਆ ਰਹੇ ਨੇ ਜੀ। ਔਰ ਜਿਹੜੇ ਅਸੀਂ ਲਿਖ ਰਹੇ ਹਾਂ, ਜਿਹੜੇ ਅਜੇ ਕਿ ਜ਼ੁਬਾਨੇ ਆਮ ਤੇ ਨਹੀਂ ਗਏ, ਉਹ ਗੀਤ ਨੇ। ਜੀ। ਲੇਕਿਨ ਜਿਹੜੇ ਜ਼ੁਬਾਨੇ ਆਮ ਤੇ ਗਏ ਨੇ, ਲੋਕਾਂ ਦੇ ਜ਼ਿਹਨ 'ਚ ਲੋਕ ਨੇ, ਗੀਤ ਹੋ ਗਿਆ। ਹਾਂਜੀ। ਉਹ ਲੋਕ ਗੀਤ ਹੋ ਗਏ। ਜੀ। ਹਾਂਜੀ। ਤੇ ਮੈਂ ਤੁਹਾਨੂੰ ਹੁਣ ਇੱਕ ਬੜਾ ਸੁੰਦਰ ਗੀਤ ਸੁਣਾਉਣਾ ਤੁਹਾਨੂੰ। ਹਾਂਜੀ, ਰੋਮਾਂਟਿਕ ਪੋਇਟਰੀ ਦਾ ਉਹ ਅੰਸ਼ ਹੈ। ਜੀ। ਗੱਲਾਂ ਗੱਲਾਂ ਵਿੱਚ ਗੱਲ ਜਾਣ ਵਾਲੀ ਕਹਿ ਗਿਆ, ਵਾਹ। ਜਾਣ ਵੇਲੇ ਜਾਣ ਵਾਲਾ ਜਾਨ ਮੇਰੀ ਲੈ ਗਿਆ, ਗੱਲਾਂ ਗੱਲਾਂ ਵਿੱਚ ਗੱਲ। ਇੱਥੇ ਹੁਣ ਦੀਪਕ ਸਾਹਿਬ ਫਿਰ ਯਾਦ ਆਉਂਦੇ ਨੇ ਜੀ। ਕਿ ਸ਼ਬਦ ਬਿਲਕੁਲ। ਹਾਂ, ਮੈਂ ਤੁਹਾਨੂੰ ਤਾਂ ਨਹੀਂ ਟੋਕਿਆ, ਮੈਂ ਚਾਹੁੰਦਾ ਨਹੀਂ ਵੀ ਜਦੋਂ ਤੁਸੀਂ ਗਾਉਂਦੇ ਹੋ ਵਿੱਚ, ਇਸ ਕਰਕੇ ਮਾਫੀ ਵੀ ਚਾਹੁੰਦਾ ਹਾਂ। ਵੈਸੇ ਤਾਂ ਮੇਰਾ ਹੁੰਦਾ ਵੀ ਬਾਹਰ ਕਹਿਣਾ ਜਿਹੜਾ ਬਹੁਤ ਜ਼ਰੂਰੀ ਹੈ, ਜਿੱਦਾਂ ਬਾਹਰ ਨਿਕਲਦਾ ਅੰਦਰੋਂ ਮੇਰੇ, ਪਰ ਮੈਂ ਕਹਿਣਾ ਨਹੀਂ ਚਾਹੁੰਦਾ ਕਿਉਂਕਿ ਮੈਂ ਡਿਸਟਰਬ ਨਹੀਂ ਕਰਨਾ ਚਾਹੁੰਦਾ ਜਦੋਂ ਤੁਸੀਂ ਬੋਲਦੇ ਹੋ। ਗੱਲਾਂ ਗੱਲਾਂ ਵਿੱਚ ਗੱਲ ਸੁਣਿਆ ਏ ਜਾਣ ਵਾਲੇ, ਉਹ ਜਾ ਕੇ ਨਹੀਂਓ ਮੁੜਦੇ, ਸੁਣਿਆ ਏ ਜਾਣ ਵਾਲੇ, ਜਾ ਕੇ ਨਹੀਂਓ ਮੁੜਦੇ, ਟੁੱਟ ਜਾਵੇ ਦਿਲ ਉਹਦੇ, ਟੋਟੇ ਨਹੀਂਓ ਜੁੜਦੇ। ਵਾਹ। ਆਵਾਂਗਾ ਜ਼ਰੂਰ, ਗੱਲ ਖੋਟੀ ਜਈ ਕਹਿ ਗਿਆ, ਵਾਹ ਵਾਹ। ਜਾਣ ਵੇਲੇ ਜਾਣ ਵਾਲਾ ਜਾਨ ਮੇਰੀ ਲੈ ਗਿਆ, ਗੱਲਾਂ ਗੱਲਾਂ ਵਿੱਚ ਗੱਲ। ਕੁਝ ਪਲ ਪਿਆਰ ਵਾਲੀ ਵੰਜਲੀ ਵਜਾ ਕੇ ਓ, ਕੁਝ ਪਲ ਪਿਆਰ ਵਾਲੀ ਵੰਜਲੀ ਵਜਾ ਕੇ ਓ,
ਕਾਸਾ ਫੜ ਆਇਆ ਕੰਨੀ ਮੁੰਦਰਾ ਸਜਾ ਕੇ, ਓ ਕਾਸਾ ਫੜ ਆਇਆ ਕੰਨੀ ਮੁੰਦਰਾ ਸਜਾ ਕੇ। ਓ ਸੁਖੀ ਵਸ ਹੀਰੇ ਜੋਗੀ ਜਾਂਦਾ ਜਾਂਦਾ ਕਹਿ ਕਹਿ ਗਿਆ, ਜਾਣ ਵੇਲੇ ਜਾਣ ਵਾਲਾ ਜਾਨ ਮੇਰੀ ਲੈ ਗਿਆ। ਗੱਲਾਂ ਗੱਲਾਂ ਵਿੱਚ ਗੱਲ, ਪਿਆਰ ਵਾਲੀ ਮੁੰਦਰੀ ਬੁਖਾਲੀਏ ਨਾ ਠੱਗ ਨੂੰ, ਪਿਆਰ ਵਾਲੀ ਮੁੰਦਰੀ ਬੁਖਾਲੀਏ ਨਾ ਠੱਗ ਨੂੰ, ਕਿਸੇ ਦਾ ਪਿਆਰ ਨਹੀਂ ਓ ਆਉਂਦਾ ਰਾਸ ਜੱਗ ਨੂੰ, ਕਿਸੇ ਦਾ ਪਿਆਰ ਨਹੀਂ ਓ ਆਉਂਦਾ ਰਾਸ ਜੱਗ ਨੂੰ। ਤੁਰ ਗਿਆ ਕਹਿਣ ਵਾਲਾ ਗੀਤ ਪਿੱਛੇ ਰਹਿ ਗਿਆ, ਉਹ ਜਾਣ ਵੇਲੇ ਜਾਣ ਵਾਲਾ ਜਾਨ ਮੇਰੀ ਲੈ ਗਿਆ। ਗੱਲਾਂ ਗੱਲਾਂ ਵਿੱਚ ਇੱਕ ਬੜਾ ਖੂਬਸੂਰਤ ਇਹਦਾ ਬੰਦ ਜੀ ਮੈਨੂੰ ਯਾਦ ਆ ਰਿਹਾ ਹੈ। ਰੇਸ਼ਮੀ ਰੁਮਾਲ ਉੱਤੇ ਫੁੱਲ ਪਾਇਆ ਕਾਈ ਦਾ, ਰੇਸ਼ਮੀ ਰੁਮਾਲ ਉੱਤੇ ਫੁੱਲ ਪਾਇਆ ਕਾਈ ਦਾ, ਰੀਝਾਂ ਨਾਲ ਕੱਢਿਆ ਸੀ ਨਾਮ ਉੱਤੇ ਮਾਈ ਦਾ, ਰੀਝਾਂ ਨਾਲ ਕੱਢਿਆ ਸੀ ਨਾਮ ਉੱਤੇ ਮਾਹੀ ਦਾ, ਦੇਣਾ ਸੀ ਉਹ ਮਾਹੀ ਨੂੰ ਵਾਹ ਸੰਦੂਕ ਵਿੱਚ ਹੀ ਰਹਿ ਗਿਆ, ਜਾਣ ਵੇਲੇ ਜਾਣ ਵਾਲਾ ਜਾਨ ਮੇਰੀ ਲੈ ਗਿਆ। ਗੱਲਾਂ ਗੱਲਾਂ ਵਿੱਚ ਗੱਲ। ਆਖਰੀ ਦਲਜੀਤ ਜੀ ਬੰਦ ਜੀ ਇਸ ਦਾ ਇਰਸ਼ਾਦ ਮੇਰੇ ਸਭ ਤਮਾਮ ਦਰਸ਼ਕਾਂ ਦੀ ਨਜ਼ਰ। ਛੱਡ ਦਿਲਾ ਬਸ ਕਰ ਜੋ ਵੀ ਹੋਇਆ ਕੋਈ ਨਹੀਂ, ਆਮ ਕਹੀਦਾ ਹਾਂਜੀ ਪਰ ਬਿਊਟੀ ਇਹ ਆ ਕਿ ਆਮ ਜੀ ਗੱਲ ਨੂੰ ਕਵਿਤਾ ਚ ਆ ਕਵਿਤਾ ਗਈ। ਜੀ ਹਾਂਜੀ ਹਾਂ। ਛੱਡ ਦਿਲਾ ਬਸ ਕਰ ਜੋ ਵੀ ਹੋਇਆ ਕੋਈ ਨਹੀਂ, ਪਹਿਲਾਂ ਕਿਹੜੀ ਜੱਗ ਵਿੱਚ ਇਹੋ ਜਿਹੀ ਹੋਈ ਨਹੀਂ, ਪਹਿਲਾਂ ਕਿਹੜੀ ਜੱਗ ਵਿੱਚ ਇਹੋ ਜਿਹੀ ਹੋਈ ਨਹੀਂ। ਸੱਸੀ ਸੋਹਣੀ ਸ਼ੀਰੀ ਦਾ ਏਦਾਂ ਹੀ ਚਾ ਲੈ ਗਿਆ, ਜਾਣ ਵੇਲੇ ਜਾਣ ਵਾਲਾ ਜਾਨ ਮੇਰੀ ਲੈ ਗਿਆ। ਗੱਲਾਂ ਗੱਲਾਂ ਵਿੱਚ ਗੱਲ। ਵਾਹ ਜੀ ਵਾਹ ਜੀ ਵਾਹ। ਮੈਂ ਤਾਂ ਹੁਣ ਇਹ ਸੋਚਦਾ ਆ ਵੀ ਜਿਹੜੇ ਵੈਲਫੇਅਰ ਐਸੋਸੀਏਸ਼ਨ ਪਠਾਨਕੋਟ ਵਾਲੇ ਆ, ਇਹ ਚੋਂ ਤੁਹਾਡੀ ਜੋ ਰਚਨਾ ਇਹ ਚੋਂ ਕੱਟਦੇ ਕੀ ਹੋਣੇ, ਉਹ ਤਾਂ ਇਹੀ ਕਹਿੰਦੇ ਹੋਣੇ ਵੀ ਆਉਣ ਦਿਓ ਜੀ ਤੇ ਚਲਾਉਣ ਦਿਓ। ਤੇ ਜਿੱਦਾਂ ਤੁਸੀਂ ਸ਼ਬਦਾਂ ਦੀ ਗੱਲ ਕੀਤੀ, ਕਾਹੀ ਦੀ ਗੱਲ ਕੀਤੀ ਤੁਸੀਂ, ਪਹਿਲਾਂ ਇਹ ਬੜੀ ਹੋ ਜਾਂਦੀ ਹੁੰਦੀ ਸੀ ਖਾਸ ਤੌਰ 'ਤੇ ਨਹਿਰਾਂ ਦੇ ਉੱਤੇ ਜਾਂ ਜਿੱਥੇ ਵੀ ਕੋਈ ਸ਼ਾਮ ਲਾਟ ਦੀ ਹੋਣੀ ਜ਼ਮੀਨ, ਤੇ ਅੱਜ ਕੱਲ੍ਹ ਤਾਂ ਇਹ ਵੀ ਖਤਮ ਹੋ ਗਿਆ। ਤੇ ਸ਼ਾਇਦ ਇਹੀ ਕਾਰਨ ਹੈ ਵੀ ਕਵਿਤਾ ਜਿਹੜੀ ਆ ਭਾਸ਼ਾ ਨੂੰ ਮਾਰਨ ਵੀ ਨਹੀਂ ਦਿੰਦੀ, ਭਾਸ਼ਾ ਦੀ ਅਮੀਰੀ ਜਿਹੜੀ ਆ ਕਵਿਤਾ ਦੇ ਵਿੱਚੋਂ ਝਲਕਦੀ ਵੀ ਆ। ਤੇ ਜਦੋਂ ਤੁਸੀਂ ਵੀ ਇਹ ਕਰਦੇ ਹੋ, ਕਿਉਂਕਿ ਬਹੁਤ ਸਾਰੇ ਜਿਹੜੇ ਸ਼ਬਦ ਆ ਅਲੋਪ ਹੋ ਜਾਂਦੇ, ਜਿੱਦਾਂ ਆਪਾਂ ਗੱਲ ਕਰਦੇ ਤੁਹਾਡੀ ਰਚਨਾ ਦੇ ਵਿੱਚ ਵੀ ਉਹ ਹੈਗੇ ਆ, ਤੁਹਾਨੂੰ ਨਹੀਂ ਇੱਦਾਂ ਲੱਗਦਾ ਵੀ ਜਦੋਂ ਮੈਂ ਹੁਣ ਨਵੀਂ ਜਨਰੇਸ਼ਨ ਲਈ ਲਿਖਣਾ, ਪਰ ਸਾਡਾ ਸਟਾਈਲ ਉਹੀ ਆ, ਨੋ ਡਾਊਟ ਕਿ ਲੋਕ ਗੀਤ ਵੀ ਸ਼ਾਇਦ ਆਹੀ ਬਣਨੇ ਆ ਜਿਹੜੇ ਲੋਕਾਂ ਦੇ ਜਿਹਨ ਦੇ ਉੱਤੇ ਚੜ੍ਹਨੇ ਆ, ਇਹ ਫਿਰ ਨਵੇਂ ਤੇ ਪੁਰਾਣੇ ਦਾ ਸੁਮੇਲ ਕਿੱਦਾਂ ਦਾ ਲੱਗਦਾ ਤੁਹਾਨੂੰ ਵੀ ਜਿੱਦਾਂ ਦੀ ਅੱਜ ਦੀ ਗੀਤਕਾਰੀ ਆ ਗਈ ਆ, ਉਹਦੇ ਵਿੱਚ ਸ਼ਬਦਾਵਲੀ ਦੇ ਉੱਤੇ ਉਨਾ ਜ਼ੋਰ ਨਹੀਂ ਦਿੱਤਾ ਜਾਂਦਾ, ਜਾਂ ਮਿਊਜ਼ਿਕ ਕਹਿ ਲਓ ਜਾਂ ਆਟੋ ਟਿਊਨਿੰਗ ਕਹਿ ਲਓ, ਕਿ ਉਹਦੇ ਵਿੱਚ ਬੜਾ ਇੱਕ ਖਲਾਅ ਆ ਗਿਆ ਸ਼ਬਦਾਵਲੀ ਦੇ ਵਿੱਚ, ਉਹਦੇ ਕਿੱਦਾਂ ਦੇਖਦੇ ਹੋ ਇਸ ਗੱਲ? ਦਲਜੀਤ ਜੀ ਇਸ ਤਰ੍ਹਾਂ ਹੈ ਕਿ ਇੱਕ ਸ਼ਾਇਰ ਦਾ ਔਰ ਇੱਕ ਲੇਖਕ ਦਾ, ਚਾਹੇ ਵਾਰਤਕ ਹੈ ਚਾਹੇ ਸ਼ਾਇਰੀ ਕਰਦਾ ਕਵਿਤਾ ਲਿਖਦਾ ਹੈ,
ਉਹਦਾ ਪਹਿਲਾ ਤੇ ਫਰਜ਼ ਆਪਣੀ ਭਾਸ਼ਾ ਨੂੰ ਬਹੁਤ ਅਰੂਜ ਤੇ ਲੈ ਕੇ ਜਾਣਾ ਹੂੰ ਵਾਹ ਤੇ ਕਦੀਮ ਜ਼ਮਾਨੇ ਤੋਂ ਜਿਹੜੇ ਸ਼ਬਦ ਚੱਲਦੇ ਆ ਰਹੇ ਨੇ ਉਹਨਾਂ ਨੂੰ ਜ਼ਿੰਦਾ ਰੱਖਣਾ, ਉਹਨਾਂ ਨੂੰ ਮਰਨ ਨਹੀਂ ਦੇਣਾ। ਇਹ ਮੁੱਢਲਾ ਫਰਜ਼ ਹੈ ਕਵੀ ਦਾ। ਜਿਨ੍ਹਾਂ ਸ਼ਬਦਾਂ ਦਾ ਪਤਾ ਸਾਨੂੰ ਲੱਗ ਰਿਹਾ ਕਿ ਇਹ ਸ਼ਬਦ ਅਲੋਪ ਹੋ ਰਹੇ ਨੇ, ਸਾਡਾ ਫਰਜ਼ ਹੈ ਕਿ ਅਸੀਂ ਉਹਨਾਂ ਨੂੰ ਆਪਣੀ ਕਵਿਤਾ 'ਚ ਲਿਆਈਏ। ਵਾਹ। ਕਿਉਂਕਿ ਕਵਿਤਾ 'ਚ ਆਏਗਾ, ਲੋਕ ਸੁਣਨਗੇ, ਜ਼ੁਬਾਨ ਤੇ ਆਉਣਗੇ ਸ਼ਬਦੋ, ਮੰਜ਼ਰ ਆਮ ਤੇ ਜਦੋਂ ਸ਼ਬਦ ਆਉਣਗੇ ਤਾਂ ਉਹ ਸ਼ਬਦ ਫਿਰ ਜ਼ਿੰਦਾ ਹੋ ਗਏ। ਬਿਲਕੁਲ, ਜਾਂ ਬੱਚੇ ਸਵਾਲ ਪੁੱਛਣਗੇ ਵੀ ਇਹ ਕੀ ਹੁੰਦਾ। ਬਿਲਕੁਲ। ਹਾਂ। ਸੋ ਸ਼ਾਇਰ ਦਾ ਇਹ ਪਹਿਲਾ ਫਰਜ਼ ਹੈ। ਵਾਹ। ਕਿ ਆਪਣੀ ਸਿਰਫ ਸ਼ਾਇਰੀ ਦਾ ਪਰਪਸ, ਉਦੇਸ਼ ਜਿਹੜਾ ਕੁਛ ਸਿਰਫ ਸ਼ਾਇਰੀ ਤੇ ਨਹੀਂ ਨਾ, ਸ਼ਾਇਰੀ ਨਾਲ ਸਾਡਾ ਸਮਾਜ ਜੁੜਿਆ ਹੈ, ਸਾਡਾ ਸੱਭਿਆਚਾਰ ਜੁੜਿਆ ਹੈ, ਸਾਡਾ ਉਹ ਧਰਤੀ ਜੁੜੀ ਹੈ ਜੀ। ਤੇ ਉਹ ਇਹ ਸਭ ਇੱਕ ਭਾਸ਼ਾ ਹੀ ਤੇ ਹੈ। ਮਾਰਕ ਤੁਲੀ ਬੜੀ ਸੋਹਣੀ ਗੱਲ ਕਰਦਾ ਹੈ ਕਿ ਅਗਰ ਕਿਸੇ ਕੌਮ ਨੂੰ ਖਤਮ ਕਰਨਾ ਹੈ, ਕਿਸੇ ਕਲਚਰ ਨੂੰ ਖਤਮ, ਭਾਸ਼ਾ ਨੂੰ ਖਤਮ ਕਰ ਦਿਓ। ਬਿਲਕੁਲ। ਸੋ ਭਾਸ਼ਾ ਨੂੰ ਅਮੀਰ ਬਣਾਉਣਾ, ਅਮੀਰ ਕੀ ਬਣਾਉਣਾ, ਸਾਡੀ ਭਾਸ਼ਾ ਬਹੁਤ ਅਮੀਰ ਹੈ ਜੀ, ਬਹੁਤ ਅਮੀਰ ਭਾਸ਼ਾ ਹੈ। ਔਰ ਪਿੱਛੇ ਮੈਂ ਇੱਕ ਇੰਟਰਵਿਊ 'ਚ ਗਿਆ ਤੇ ਉੱਥੇ ਕਹਿਣ ਲੱਗੇ ਵੀ ਉਹ ਜਿਹੜੀ ਆਪਣੇ UNO ਵਿੱਚ ਕੋਈ ਹੈ ਗੱਲ, ਕੋਈ ਸੰਸਥਾ, ਉਹ ਕਹਿੰਦੀ ਕਿ ਜੀ 50 ਸਾਲਾਂ ਤੱਕ ਪੰਜਾਬੀ ਜਿਹੜੀ ਹੈ ਲੋਪ ਹੋ ਜਾਏਗੀ ਜਾਂ ਖਤਰਾ। ਮੈਂ ਕਿਹਾ ਯਾਰ ਕੀ ਕਰ ਰਹੇ ਹੋ ਤੁਸੀਂ ਗੱਲਾਂ ਇਹੋ ਜਿਹੀਆਂ, ਕਿਉਂ ਇਹ ਡਰਾਉਂਦੇ ਪਿਓ ਸਾਨੂੰ? ਪਰ ਸਮਝਦੇ ਹੋ ਕਿ ਪੰਜਾਬੀ ਹਾਂ ਅਸੀਂ, ਡਰ ਜਾਵਾਂਗੇ ਇਹਨਾਂ ਗੱਲਾਂ ਤੋਂ। ਉਹ ਡਰਨ ਦੇ ਪਿੱਛੇ ਇਹ ਨਹੀਂ ਵੀ ਸਿਰਫ ਸਾਡੀ ਦਲੇਰੀ ਇੱਕ ਬਲਬਲਾ ਦਲੇਰੀ ਕਰਕੇ, ਨਹੀਂ, ਸਾਡੀਆਂ ਜੜ੍ਹਾਂ ਨੇ। ਪੰਜਾਬੀ ਲੈਂਗੁਏਜ ਜਿਹੜੀ ਹੈ ਇਸ ਵੇਲੇ ਵਰਲਡ ਦੀਆਂ ਉਹਨਾਂ 10 ਲੈਂਗੁਏਜ ਵਿੱਚ ਹੈ ਜਿਹੜੀਆਂ ਮੋਸਟ ਸਪੋਕਨ ਲੈਂਗੁਏਜ ਹਨ। ਬਿਲਕੁਲ ਜੀ। ਪਹਿਲਾਂ ਤਾਂ ਇੱਕ ਅਸੀਂ ਪੰਜਾਬ 'ਚ ਖਿੱਤੇ 'ਚ ਸੀ, ਹੁਣ ਤਾਂ ਇਹ ਸਾਰੇ ਵਰਲਡ ਦੇ ਵਿੱਚ ਆ। ਔਰ ਸਭ ਤੋਂ ਜ਼ਿਆਦਾ ਪੰਜਾਬੀ ਪਾਕਿਸਤਾਨ 'ਚ ਦੇਖੋ। ਹਾਂਜੀ। 25 ਕਰੋੜ ਆਬਾਦੀ ਹੈ, 9 ਕਰੋੜ ਆਬਾਦੀ ਪੰਜਾਬੀ ਬੋਲਦੇ ਨੇ ਉੱਥੇ। ਬਿਲਕੁਲ ਜੀ। ਸਾਡੇ ਇੰਡੀਆ ਦੀ ਗੱਲ ਹੀ ਛੱਡ ਦਿਓ ਤੁਸੀਂ, ਇੱਥੇ ਤੇ ਕੋਈ ਐਸੀ ਗੱਲ ਨਹੀਂ ਹੈ। ਜੀ। ਭਾਗ ਲੱਗਾ ਪਿਆ ਹੈ, ਮੈਂ ਕਹਾਂਗਾ। ਬਿਲਕੁਲ। ਹਾਂਜੀ। ਸੋ ਉਹ ਗੱਲ ਨਹੀਂ ਹੈ। ਪਰ ਜਿਹੜੇ ਸ਼ਾਇਰ ਲੇਖਕ ਲੋਕ ਨੇ, ਉਹਨਾਂ ਦਾ ਫਰਜ਼ ਹੈ ਜਿਹੜਾ ਤੁਸੀਂ ਸਵਾਲ ਕੀਤਾ ਕਿ ਉਹ ਸ਼ਬਦਾਂ ਨੂੰ ਮਰਨ ਨਹੀਂ ਦੇਣਾ, ਉਹਨਾਂ ਨੂੰ ਵਾਰ-ਵਾਰ ਵਰਤੋ। ਕਿੱਥੇ ਜਾਣਗੇ ਸ਼ਬਦ? ਜੀ। ਨਵੀਂ ਪੀੜ੍ਹੀ, ਰੱਬ ਕਰੇ ਦੁਨੀਆ ਜਦ ਤੱਕ ਚੱਲਣੀ ਹੈ, ਨਵੀਂ ਪੀੜ੍ਹੀਆਂ ਆਉਂਦੀਆਂ ਰਹਿਣੀਆਂ ਨੇ, ਤਾਂ ਸ਼ਬਦ ਜਨਰੇਸ਼ਨ ਟੂ ਜਨਰੇਸ਼ਨ ਜਾਂਦੇ ਰਹਿਣੇ ਅੱਗੇ ਪਿੱਛੇ। ਕੋਈ ਇੱਦਾਂ ਦੀ ਕਵਿਤਾ ਸਾਨੂੰ ਸੁਣਾਓ, ਹੋਰ ਰੂਬਰੂ ਕਰੋ। ਮੇਰਾ ਦਿਲ ਕਰਦਾ ਕਿ ਹੋਰ ਆਪਾਂ ਕਵਿਤਾ ਦੇ ਨਾਲ ਚੱਲੀਏ, ਗੱਲਾਂ ਵੀ ਬਹੁਤ ਹੋਣਗੀਆਂ, ਕਿਉਂਕਿ ਬਾਖਮਾਲ ਤੁਹਾਡੀ ਪੇਸ਼ਕਾਰੀ ਆ। ਪੇਸ਼ਕਾਰੀ ਦੀ ਮੈਂ ਬਹੁਤ ਦਾਦ ਦਿੰਦਾ ਆ ਕਿ ਜੋ ਤੁਹਾਡਾ ਪੇਸ਼ ਕਰਨ ਦਾ ਤਰੀਕਾ ਅਤੇ ਜਿੱਥੇ ਸ਼ਬਦਾਵਲੀ ਦੇ ਉੱਤੇ ਦਾ ਜ਼ੋਰ ਹੈਗਾ ਹੀ ਆ, ਇਹ ਉਹਨੂੰ ਚਾਰ ਚੰਨ ਲਾ ਦਿੰਦੀ ਆ। ਦਿਲਜੀਤ ਜੀ, ਇੱਕ ਮੈਂ ਤੁਹਾਨੂੰ ਬੜਾ ਰੋਮਾਂਟਿਕ ਪੋਇਟਰੀ ਦਾ ਇੱਕ ਹੋਰ ਅੰਸ਼ ਥੋੜ੍ਹਾ ਜਿਹਾ ਹੈ, ਉਹ ਤੁਹਾਡੀ ਨਜ਼ਰ ਕਰਨਾ, ਆਪਣੇ ਸਭ ਦਰਸ਼ਕਾਂ ਦੀ ਨਜ਼ਰ ਵੀ ਕਰਦਾ ਹਾਂ ਕਿ ਊਠਾਂ ਵਾਲਾ ਕੀ ਜਾਣੇ। ਹੁਣ ਤੁਸੀਂ ਦੇਖਣਾ ਇਹਦੇ ਵਿੱਚ ਸ਼ਬਦ ਜਿਹੜੇ ਨੇ, ਜਿਹੜੇ ਤੁਸੀਂ ਕਿਹਾ ਭਈ ਉਹ ਅਲੋਪ ਹੋ ਰਹੇ ਨੇ ਜਾਂ ਨਵੀਂ ਪੀੜ੍ਹੀ ਕੋਲ ਵੀ ਜਾਣਗੇ ਔਰ ਉਹ ਅਲੋਪ ਵੀ ਨਹੀਂ ਹੋਣਗੇ, ਉਹ ਦੁਬਾਰਾ ਸੁਰਜੀਤ ਕਰਨ ਦੀ ਕੋਸ਼ਿਸ਼ ਹੈ। ਦੇਖਣਾ ਤੁਸੀਂ ਇਹਦੇ ਵਿੱਚ ਜੀ। ਇਹ ਊਠਾਂ ਵਾਲਾ ਕੀ ਜਾਣੇ, ਕੀ ਪੁੱਛਣਾ ਜੰਡ ਕਰੀਰਾਂ ਨੂੰ। ਵਾਹ। ਉਹਨੇ ਜੰਡ ਕਰੀ, ਤੁਹਾਡੀ ਸਵਾਲ ਦਾ ਜਵਾਬ ਜਿਹੜਾ ਆ ਗਿਆ, ਅਲੋਪ ਹੀ ਹੋ ਗਿਆ ਜੰਡ। ਹਾਂ, ਲੇਕਿਨ ਅਸੀਂ ਕਵਿਤਾ 'ਚ ਫੇਰ ਕਰ ਦਿੱਤੇ, ਅਸੀਂ ਲੋਕ ਨਹੀਂ ਹੋਣ ਦੇਣੇ। ਬਿਲਕੁਲ ਸਹੀ ਆ। ਪੁੱਛਣਗੇ ਆਪਣੇ ਬਜ਼ੁਰਗਾਂ ਨੂੰ ਵੀ, ਯਾਰ ਪਾਪਾ ਦੱਸਣਾ ਕਿ ਜੰਡ ਕਰੀਰ ਕੀ ਹੈ। ਬਿਲਕੁਲ, ਤੁਹਾਡਾ ਜਵਾਬ ਉਦਾਹਰਨ ਸਹਿਤ ਆ। ਬਿਲਕੁਲ ਜੀ। ਇਹ ਊਠਾਂ ਵਾਲਾ ਕੀ ਜਾਣੇ, ਕੀ ਪੁੱਛਣਾ ਜੰਡ ਕਰੀਰਾਂ ਨੂੰ। ਇਹ ਊਠਾਂ ਵਾਲਾ ਕੀ ਜਾਣੇ, ਕੀ ਪੁੱਛਣਾ ਜੰਡ ਕਰੀਰਾਂ ਨੂੰ। ਮੇਰਾ ਹਾਲ ਜੇ ਪੁੱਛਣਾ ਪੁੱਛ ਜਾ ਕੇ, ਕਿੱਕਰਾਂ ਵਿੱਚ ਫਸੀਆਂ ਲੀਰਾਂ ਨੂੰ। ਇਹ ਊਠਾਂ ਵਾਲਾ
ਕੀ ਜਾਣੇ। ਵਾਹ ਵਾਹ। ਮੇਰੇ ਤਨ ਤੇ ਲੱਗੀਆਂ ਕਿੰਨੀਆਂ ਨੇ, ਮੈਨੂੰ ਹੋਸ਼ ਨਾ ਇਹਨਾਂ ਹਿਸਾਬਾਂ ਦੀ, ਮੈਂ ਤੇ ਸਬਕ ਇਸ਼ਕ ਦਾ ਪੜਿਆ ਹੈ, ਮੈਨੂੰ ਲੋੜ ਨਾ ਹੋਰ ਕਿਤਾਬਾਂ ਦੀ, ਮੈਨੂੰ ਲੋੜ ਨਾ ਹੋਰ ਕਿਤਾਬਾਂ ਦੀ। ਮੇਰਾ ਹਸ਼ਰ ਜ਼ਮਾਨਾ ਕੀ ਜਾਣੇ, ਇਹ ਪੁੱਛ ਲਿਖੀਆਂ ਤਕਦੀਰਾਂ ਨੂੰ, ਮੇਰਾ ਹਾਲ ਜੇ ਪੁੱਛਣਾ ਪੁੱਛ ਜਾ ਕੇ, ਕਿੱਕਰਾਂ ਵਿੱਚ ਫਸੀਆਂ ਲੀਰਾਂ ਨੂੰ, ਇਹ ਊਠਾਂ ਵਾਲਾ ਕੀ ਜਾਣੇ। ਆਸ਼ਿਕ ਦੇ ਪੈਰਾਂ ਨੂੰ ਚੁੰਮਣਾ, ਇਹ ਮਾਣ ਹੈ ਹਾਸਿਲ ਝੱਲਾਂ ਨੂੰ। ਹੁਣ ਚੱਲ ਪੁਰਾਣਾ ਸ਼ਬਦ ਹੋ ਚੱਲ ਗਿਆ। ਹਾਂਜੀ ਬਿਲਕੁਲ ਹਾਂ। ਚਿੱਲੀਆਂ ਕੰਡੇਦਾਰ ਹਾਂਜੀ ਚਿੱਲੀਆਂ। ਹਾਂ ਵਾਹ ਸਹੀ। ਆਸ਼ਿਕ ਦੇ ਪੈਰਾਂ ਨੂੰ ਚੁੰਮਣਾ, ਇਹ ਮਾਣ ਹੈ ਹਾਸਿਲ ਝੱਲਾਂ ਨੂੰ, ਜੋ ਮਾਣ ਬਖਸ਼ਿਆ ਦਰਿਆ ਨੂੰ। ਪੁੱਛ ਵੇਖ ਚਨਾ ਦੀਆਂ ਛੱਲਾਂ ਨੂੰ, ਪੁੱਛ ਵੇਖ ਚਨਾ ਦੀਆਂ ਛੱਲਾਂ ਨੂੰ। ਉਹ ਬੇਲੇ ਟਿੱਲੇ ਤਰਸ ਰਹੇ, ਰਾਂਝੇ ਜਹੇ ਚਾਕ ਫਕੀਰਾਂ ਨੂੰ, ਮੇਰਾ ਹਾਲ ਜੇ ਪੁੱਛਣਾ ਪੁੱਛ ਜਾ ਕੇ, ਕਿੱਕਰਾਂ ਵਿੱਚ ਫਸੀਆਂ ਲੀਰਾਂ ਨੂੰ, ਇਹ ਊਠਾਂ ਵਾਲਾ ਕੀ ਜਾਣੇ। ਹੈ ਪਾਕ ਪਵਿੱਤਰ ਪਿਆਰ ਬਹੁਤ, ਦਾਗ ਇਸ ਤੇ ਮਿਰਜ਼ੇ ਲਾਇਆ ਸੀ, ਜਜ਼ਬਾਤ ਚ ਆ ਕੇ ਸਾਹਿਬਾਂ ਨੇ ਵੀਰਾਂ ਤੋਂ ਉਹ ਮਰਵਾਇਆ ਸੀ, ਵੀਰਾਂ ਤੋਂ ਉਹ ਮਰਵਾਇਆ ਸੀ। ਕਿੰਨਾ ਚਾ ਚੜਿਆ ਹੋਵੇਗਾ ਕੁਝ ਛੋ ਦੇ ਖਾਨ ਸ਼ਮੀਰਾਂ ਨੂੰ, ਮੇਰਾ ਹਾਲ ਜੇ ਪੁੱਛਣਾ ਪੁੱਛ ਜਾ ਕੇ, ਕਿੱਕਰਾਂ ਵਿੱਚ ਫਸੀਆਂ ਲੀਰਾਂ ਨੂੰ, ਇਹ ਊਠਾਂ ਵਾਲਾ ਕੀ ਜਾਣੇ। ਆਖਰੀ ਬੰਦ ਆਪ ਸਭ ਦੀ ਨਜ਼ਰ। ਸਰਮਾਇਆ ਸਾਡੀ ਜ਼ਿੰਦੜੀ ਦਾ ਯਾਦਾਂ ਨੇ ਸੋਹਣੇ ਯਾਰ ਦੀਆਂ, ਜਾਂ ਇੱਕ ਨਿਸ਼ਾਨੀ ਛੱਲਾ ਹੈ ਜਿਸ ਵਿੱਚ ਨੇ ਲਿਸ਼ਕਾਂ ਪਿਆਰ ਦੀਆਂ, ਜਿਸ ਵਿੱਚ ਨੇ ਲਿਸ਼ਕਾਂ ਹੈ ਪਿਆਰ ਦੀਆਂ। ਮੈਂ ਚੁੰਮ ਚੁੰਮ ਰੱਖਾਂ ਖਤ ਉਸਦੇ, ਸਜਦੇ ਕਰਦਾ ਤਸਵੀਰਾਂ ਨੂੰ, ਮੇਰਾ ਹਾਲ ਜੇ ਪੁੱਛਣਾ ਪੁੱਛ ਜਾ ਕੇ, ਕਿੱਕਰਾਂ ਵਿੱਚ ਫਸੀਆਂ ਲੀਰਾਂ ਨੂੰ, ਇਹ ਊਠਾਂ ਵਾਲਾ ਕੀ ਜਾਣੇ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਕਮਾਲ। ਤੇ ਦਿਲ ਤਾਂ ਕਰਦਾ ਵੀ ਇੱਦਾਂ ਹੀ ਸੁਣਦੇ ਰਹੀਏ, ਕਿਉਂਕਿ ਜਦੋਂ ਤੁਸੀਂ ਵੀ ਦੋਸਤੋ ਇਹ ਜ਼ਰੂਰ ਨੋਟ ਕੀਤਾ ਹੋਣਾ ਕਿ ਇੱਦਾਂ ਜਦੋਂ ਆਪਾਂ ਸੁਣਦੇ ਹੁੰਦੇ ਸੀ 70 80 90 ਦੇ ਦਹਾਕੇ ਦੇ ਵਿੱਚ ਛੋਟੇ ਛੋਟੇ ਹੁੰਦੇ,
ਤੇ ਉਦੋਂ ਫਿਲਮਾਂ ਦਾ ਸੰਗੀਤ ਵੀ ਇਹੋ ਜਿਹਾ ਹੁੰਦਾ ਸੀ, ਸ਼ਬਦਾਵਲੀ ਦੇ ਉੱਤੇ ਵੀ ਜ਼ੋਰ ਬਹੁਤ ਦਿੱਤਾ ਜਾਂਦਾ ਸੀ। ਤੇ ਇੱਕ ਅਮੀਰ ਸੱਭਿਅਤਾ ਤੇ ਬਿਸ਼ਨ ਦਾਸ ਜੀ ਵਰਗੇ ਇਨਸਾਨ ਜਿਹੜੇ ਆ, ਉਹਨਾਂ ਨੂੰ ਸਾਡਾ ਸਲਾਮ ਆ, ਜਿਹੜੇ ਕਿ ਆਪਣੀਆਂ ਰਚਨਾਵਾਂ ਦੇ ਰਾਹੀਂ ਫਿਰ ਸਾਨੂੰ ਉਸ ਯੁੱਗ ਦੇ ਨਾਲ ਫਿਰ ਇੱਕ ਤਰ੍ਹਾਂ ਦੇ ਨਾਲ ਸਾਨੂੰ ਫਿਰ ਉੱਧਰਲੇ ਪਾਸੇ ਲਿਜਾ ਰਹੇ ਆ, ਸਾਨੂੰ ਆਪਣੇ ਬਚਪਨ ਯਾਦ ਦਿਲਾ ਰਹੇ ਆ, ਸਾਡੀ ਸੱਭਿਅਤਾ ਦੀ ਅਮੀਰੀ, ਸਾਡੀ ਕਵਿਤਾ ਦੀ ਅਮੀਰੀ ਜਿਹੜੀ ਆ ਸਾਡੇ ਨਾਲ ਉਹਦੀ ਸਾਂਝ ਵੀ ਪਵਾ ਰਹੇ ਆ। ਤੇ ਬਿਸ਼ਨ ਦਾਸ ਜੀ ਚਾਹੁੰਦੇ ਤਾਂ ਇਹ ਆ ਕਿ ਅਸੀਂ ਤਾਂ ਸੁਣਦੇ ਰਹੀਏ, ਪਰ ਸਮਾਂ ਇਜਾਜ਼ਤ ਨਹੀਂ ਦਿੰਦਾ। ਪਰ ਕੋਸ਼ਿਸ਼ ਕਰਾਂਗੇ ਕਿ ਅਗਲੀ ਵਾਰ ਜਦੋਂ ਵੀ ਤੁਸੀਂ ਆਓ ਤੇ ਸਾਡੇ ਸਟੂਡੀਓ ਜ਼ਰੂਰ ਆਵੋ ਤੇ ਆ ਕੇ ਸਾਨੂੰ ਜ਼ਰੂਰ ਜਿਹੜਾ ਸੁਣਾਵੋ। ਤੇ ਜਾਂਦੇ ਜਾਂਦੇ ਸਾਡੇ ਜਿਹੜੇ ਦੋਸਤ ਆ ਉਹਨਾਂ ਨੂੰ ਕੀ ਸੁਨੇਹਾ ਦਿਓਗੇ? ਤੇ ਜਾਂਦੇ ਜਾਂਦੇ ਇੱਕ ਕਵਿਤਾ ਹੋਰ ਸੁਣਾ ਦਿਓ। ਅਸੀਂ ਲਾਹੇ ਦੇ ਵਿੱਚ ਰੂੰਗਾ ਇੱਕ ਸ਼ਬਦ ਵਰਤਿਆ ਜਾਂਦਾ ਸੀ, ਰੂੰਗੇ ਦੇ ਵਿੱਚ ਇੱਕ ਉਹ ਸੁਣਾ ਦਿਓ। ਜੀ ਜੀ ਦਲਜੀਤ ਜੀ, ਇੱਕ ਤਸਵੀਰ ਮੈਂ ਦੇਖੀ ਸੀ, ਖੈਰ ਮੈਂ ਉੱਥੇ ਗਿਆ ਤਾਂ ਨਹੀਂ ਪਾਕਿਸਤਾਨ 'ਚ ਉਹ ਦੇਖਣ ਵਾਸਤੇ, ਲੇਕਿਨ ਜੀ। ਤਸਵੀਰ ਦੇਖੀ ਕਿ ਹੀਰ ਔਰ ਰਾਂਝੇ ਦੀ ਉੱਥੇ ਮਜ਼ਾਰ ਹੈ, ਮਜ਼ਾਰ ਬਣੀ, ਹਾਂਜੀ। ਔਰ ਇੱਕ ਤੇ ਲਿਖਿਆ ਧੀਦੋ ਰਾਂਝਾ ਪੀਰ, ਉਹਦਾ ਐਪੀਟਾਫ ਜਿਹੜਾ ਜਿਹਨੂੰ ਕਹਿੰਦੇ ਆਪਾਂ, ਟਾਈਟਲ ਸ਼ਿਲਾਲੇਖ ਹਾਂਜੀ, ਉੱਪਰ ਜਿਹੜਾ ਸ਼ਿਲਾ ਜਿਹੜਾ ਉੱਪਰ, ਹਾਂਜੀ ਹਾਂਜੀ, ਠੀਕ ਹੈ ਜੀ। ਧੀਦੋ ਰਾਂਝਾ ਪੀਰ, ਤੇ ਦੂਜੇ ਤੇ ਲਿਖਿਆ ਇਹ ਮਾਈ ਹੀਰ। ਮਾਈ ਹੀਰ, ਹਾਂਜੀ। ਇਸ ਚੀਜ਼ ਨੇ ਮਤਲਬ ਮੈਨੂੰ ਸਟ੍ਰਾਈਕ ਕੀਤਾ, ਅੱਛਾ ਔਰ ਇਹ ਕਵਿਤਾ ਜਿਹੜੀ ਕਿ ਤੁਹਾਡੀ ਨਜ਼ਰ ਮੈਂ ਕਰ ਰਿਹਾ ਹਾਂ, ਜੀ, ਸ਼ਾਦ। ਔਰ ਇਹ ਉਸੇ ਹੀ ਰੰਗ ਵਿੱਚ ਹੈ, ਬੈਂਤ ਵਿੱਚ ਹੈ, ਵਾਰਿਸ ਸ਼ਾਹ ਨੇ ਜਿਸ ਤਰ੍ਹਾਂ। ਅੱਛਾ ਜੀ। ਹੀਰ ਤੇ ਉਹਨਾਂ ਦੀ ਹੈ, ਹੂੰ। ਮੈਂ ਨਹੀਂ ਕਹਿੰਦਾ ਕਿ ਮੈਂ ਹੀਰ ਲਿਖੀ ਹੈ, ਲੇਕਿਨ ਮੈਂ ਹੁਣ ਬੈਂਤ, ਹਾਂਜੀ, ਮੈਂ ਸ਼ਰਧਾਂਜਲੀ ਮਤਲਬ ਹੀਰ ਨੂੰ ਇੱਕ ਸ਼ਰਧਾਂਜਲੀ ਪੇਸ਼ ਕਰਨ ਲੱਗਾ ਠੀਕ ਤੁਹਾਡੇ ਹੈ, ਸਾਹਮਣੇ। ਠੀਕ ਹੈ ਜੀ। ਹੀਰ ਮੋਈ ਬੇਹੁਸਨ ਪੰਜਾਬ ਹੋਇਆ, ਹੋ ਤੇ ਰਾਂਝਾ ਤੁਰ ਪਿਆ ਏ ਅਖੀਰ ਕਹਿ ਕੇ, ਕਿ ਬਾਗ ਉਜੜ ਗਏ ਪਾਕ ਮੁਹੱਬਤਾਂ ਦੇ, ਹੋ ਤੇ ਬਣਿਆ ਜ਼ਹਿਰ ਚਾਨਾਂ ਦਾ ਨੀਰ ਕਹਿ ਕੇ, ਹੋਈਆਂ ਦਫਨ ਸਹੇਲੀਆਂ ਬਾਗ ਅੰਦਰ, ਤੇ ਚੰਦਨ ਰੁੱਖ ਰੋਂਦੇ ਲੀਰੋ ਲੀਰ ਕਹਿ ਕੇ, ਕਾਸਾ ਰਾਂਝੇ ਦਾ ਟੁੱਟ ਦੋ ਫਾੜ ਹੋਇਆ, ਹੋ ਤੇ ਵੰਜਲੀ ਵਿਲਕੂਠੀ ਹੀਰ ਹੀਰ ਕਹਿ ਕੇ, ਹੂਰਾਂ ਚੱਲ ਬਹਿਸ਼ਤ ਚੋਂ ਰੋਣ ਆਈਆਂ, ਤੇ ਭਾਈਆਂ ਧਾ ਮਾਰੀ ਤੀਦੋ ਵੀਰ ਕਹਿ ਕੇ, ਨਿੰਮੋ ਝੂਣ ਸਭ ਟਿੱਲੇ ਦੇ ਨਾਥ ਜੋਗੀ, ਓ ਤੇ ਮਾੜੀ ਮੱਥੇ ਦੀ ਲਿਖੀ ਲਕੀਰ ਕਹਿ ਕੇ, ਕੈਦੋ ਕੈਦ ਕੀਤਾ ਦੋਜ਼ਖ ਜੇਲ ਖਾਨੇ, ਤੇ ਨੂੜ ਸੁੱਟਿਆਈ ਬਦੀ ਦਾ ਪੀਰ ਕਹਿ ਕੇ, ਜੀਵਨ ਜੋਤ ਬੁਝੀ ਚੂਚਕ ਚੌਧਰੀ ਦੀ, ਤੇ ਪਾਣਾ ਮਨ ਰਜ਼ਾ ਤਕਦੀਰ ਕਹਿ ਕੇ। ਦਲਜੀਤ ਜੀ, ਆਖਰੀ ਬੰਦੇ ਦਾ ਜਿਹੜਾ ਕਿ ਇਸ ਕਵਿਤਾ ਦਾ ਹਾਸਲ ਹੈ ਜੀ, ਉਹ ਤੁਹਾਡੀ ਨਜ਼ਰ, ਇਰਸ਼ਾਦ। ਦਰਸ਼ਕਾਂ ਦੀ ਨਜ਼ਰ ਕਰ ਰਿਹਾ ਮੈਂ। ਰੋਜ਼ੇ ਹਸ਼ਰ ਜੋ ਮਰਤਬਾ ਪੇਸ਼ ਹੋਇਆ, ਮਰਤਬਾ ਟਾਈਟਲ, ਹਾਂਜੀ। ਰੋਜ਼ੇ ਹਸ਼ਰ ਜੋ ਮਰਤਬਾ ਪੇਸ਼ ਹੋਇਆ,
ਤੇਤੀ ਦੋ ਰਾਂਝੇ ਨੂੰ ਲਿਖਿਆਈ ਪੀਰ ਕਹਿ ਕੇ, ਵਾਹ ਵਾਰਿਸ ਸ਼ਾਹ ਲਿਖਿਆ ਜੱਟੀ ਹੀਰ ਜਿਸ ਨੂੰ, ਤੇ ਕੁਤਬਾ ਦਰਜ ਹੋਇਆ ਮਾਈ ਹੀਰ ਹੀਰ ਕਹਿ ਕੇ। ਵਾਹ ਜੀ ਵਾਹ ਵਾਹ ਓ ਓ ਆ ਓ ਵਾਹ ਕਮਾਲ ਵਾਹ ਕਮਾਲ। ਤੇ ਦੋਸਤੋ ਮੈਂ ਤੁਹਾਡੇ ਤੋਂ ਮਾਫੀ ਚਾਹੁੰਦਾ ਵੀ ਹੁਣ ਇਹ ਪ੍ਰੋਗਰਾਮ ਬੰਦ ਕਰਨਾ ਪੈਣਾ। ਤੇ ਜਿੰਨਾ ਪੇਸ਼ਕਾਰੀ ਦੇ ਵਿੱਚ ਆਨੰਦ ਆਇਆ, ਜਿੰਨੀ ਸ਼ਬਦਾਵਲੀ ਦੇ ਵਿੱਚ ਆਨੰਦ ਆਇਆ, ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ ਬਿਸ਼ਨ ਦਾਸ ਜੀ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਬੇੜੇ 4 ਚੈਨਲ ਆਏ ਅੱਜ। ਤੇ ਇਹ ਜਿਹੜੀ ਇੰਟਰਵਿਊ ਆ, ਮੈਨੂੰ ਲੱਗਦਾ ਵੀ ਇਹ ਸਾਡੀ ਸਾਰੇ ਸਮਾਜ ਦੀ, ਸਾਡੀ ਪੰਜਾਬੀ ਸੱਭਿਆਚਾਰ ਦੀ ਇੱਕ ਅਨਮੋਲ ਵਿਰਾਸਤ ਕਹਿ ਲਓ, ਜਾਂ ਇੱਕ ਮਿਊਜ਼ੀਅਮ ਵਿੱਚ ਰੱਖਣ ਵਾਲੀ ਚੀਜ਼ ਅਸੀਂ ਇਹ ਕਹਿ ਸਕਦੇ ਹਾਂ। ਇੰਟਰਵਿਊ ਬਹੁਤ ਵਧੀਆ ਲੱਗਾ, ਬਹੁਤ ਆਨੰਦ ਆਇਆ, ਤੁਹਾਨੂੰ ਵੀ ਬਹੁਤ ਆਨੰਦ ਆਇਆ ਹੋਵੇਗਾ। ਤੇ ਜਦੋਂ ਨੈਕਸਟ ਟਾਈਮ ਆਏ ਤੇ ਜ਼ਰੂਰ ਸਿਧਾਰਥ ਹੋਣਾ ਦੇ ਨਾਲ ਅਸੀਂ ਗੱਲ ਕਰਾਂਗੇ, ਤੇ ਉਹ ਜ਼ਰੂਰ ਫਿਰ ਤੁਹਾਡੇ ਨਾਲ ਰੂਬਰੂ ਕਰਵਾਉਣ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਦਰਸ਼ਕੋ ਇਸੇ ਤਰ੍ਹਾਂ ਜੁੜੇ ਰਹੋ ਪ੍ਰੋਗਰਾਮ ਸਨਮੁਖ ਦੇ ਵਿੱਚ। ਤੁਹਾਨੂੰ ਦਲਜੀਤ ਜੀ, ਰੂਬਰੂ ਮੈਂ ਕਰਾਂਗੇ ਵੀ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ, ਜੀ ਔਰ ਸਿਧਾਰਥ ਜੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ, ਜੀ ਔਰ ਰਿਸ਼ਪਾਲ ਜੀ ਜੋ ਸਭ ਸਾਡੀ ਮੋਨੀਟਰਿੰਗ ਕੀਤੀ ਇਹਨਾਂ ਨੇ, ਮੈਂ ਬਹੁਤ ਸ਼ੁਕਰਗੁਜ਼ਾਰ ਹਾਂ। ਔਰ ਸਭ ਤੋਂ ਵੱਡੀ ਗੱਲ ਕਿ ਮੈਂ ਆਪਣੇ ਦਰਸ਼ਕਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਕਿ ਐਡੀ ਦੂਰ ਆ ਕੇ ਤੁਸੀਂ ਵੀ ਪੰਜਾਬੀ ਦਾ ਆਨੰਦ ਮਾਣਦੇ ਹੋ, ਮਾਣ ਰਹੇ ਹੋ। ਇਹ ਬਹੁਤ ਵੱਡੀ ਗੱਲ ਹੈ, ਬਹੁਤ ਵੱਡੀ ਗੱਲ ਹੈ। ਤੁਸੀਂ ਆਨੰਦ ਮਾਣ ਰਹੇ ਹੋ, ਇਹੋ ਹੀ ਬਹੁਤ ਵੱਡੀ ਗੱਲ ਹੈ। ਨਹੀਂ, ਆਨੰਦ ਮਾਣਦੇ ਆ, ਤੇ ਉਹਦਾ ਸਿਹਰਾ ਵੀ ਤੁਹਾਡੇ ਵਰਗੀਆਂ ਸ਼ਖਸੀਅਤਾਂ ਨੂੰ ਜਾਂਦਾ, ਤੇ ਜਿਹੜੇ ਸਾਨੂੰ ਆਨੰਦ ਦਿੰਦੇ ਆ, ਕਿਉਂਕਿ ਸਾਡਾ ਤਾਂ ਆਨੰਦ ਇਹੀ ਆ। ਈਵਨ ਕਿ ਸਾਡੇ ਜਿਹੜੇ ਸਰੋਤੇ ਆ, ਹੋਰ ਬਹੁਤ ਸਾਰਾ ਜਿਹੜਾ ਲੱਚਰ ਚੀਜ਼ਾਂ ਆ ਗਈਆਂ, ਜਾਂ ਕਹਿ ਲਓ ਕਿ ਸਾਡੀਆਂ ਕਦਰਾਂ ਕੀਮਤਾਂ ਨੂੰ ਢਾਹ ਲਾਉਣ ਵਾਲੀਆਂ ਚੀਜ਼ਾਂ ਆ ਗਈਆਂ। ਪਰ ਅੱਜ ਵੀ ਜਿਹੜੀਆਂ ਤੁਹਾਡੀਆਂ ਰਚਨਾਵਾਂ ਆ, ਤੁਹਾਡੇ ਵਰਗੇ ਲੋਕਾਂ ਨੇ ਅੱਜ ਵੀ ਜੋ ਅਮੀਰੀ ਬਖਸ਼ੀ ਆ ਸਾਡੇ ਸਾਹਿਤ ਨੂੰ, ਉਹਦੇ ਲਈ ਅਸੀਂ ਧੰਨਵਾਦੀ ਹਾਂ। ਤੇ ਦੋਸਤੋ ਹੁਣ ਟਾਈਮ ਸਾਨੂੰ ਇਜਾਜ਼ਤ ਨਹੀਂ ਦਿੰਦਾ, ਤੇ ਫਿਰ ਆਪਾਂ ਮਿਲਾਂਗੇ। ਤੇ ਉਦੋਂ ਤੱਕ ਸਾਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਦੇ ਵਿੱਚ ਇੱਕ ਨਵੀਂ ਹਸਤੀ ਦੇ ਨਾਲ ਤੁਹਾਨੂੰ ਸਨਮੁਖ ਕਰਵਾਵਾਂਗੇ। ਉਦੋਂ ਤੱਕ ਧੰਨਵਾਦ, ਰੱਬ ਰਾਖਾ, ਸਤਿ ਸ੍ਰੀ ਅਕਾਲ।